ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 20 ਅਗਸਤ ਦਿਨ ਹੈ ਮੰਗਲਵਾਰ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਤਾਰਾ ਸਿੰਘ ਮਰਾਹਰ ਕਲੋਵਿਸ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਸ਼ੀਵਾੜਾ ਸਾਹਿਬ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰੋ ਨਿੰਮਾ ਸਹੋਤਾ 209 277 0113। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਲੈਣ ਦੇ ਵਿੱਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜਾਂ 408 272 5200 ਦੇ ਉੱਤੇ। ਤੇ ਗੱਲ ਜੀ, ਤੇ ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਸਤਲੁਜ ਥੋੜਾ ਜਿਹਾ ਲੱਥਾ ਹੈ ਪਰ ਕਹਿਰ ਹਾਲੇ ਵੀ ਜਾਰੀ ਹੈ। ਜੀ ਬਿਲਕੁਲ, ਸਤਲੁਜ ਤੇ ਲੱਥ ਗਿਆ, ਪਰ ਸਤਲੁਜ 7 ਥਾਵਾਂ ਤੋਂ ਟੁੱਟਿਆ ਜ਼ਰੂਰ ਆ। ਕਹਿਣ ਦਾ ਭਾਵ ਇਹ ਆ ਕਿ 7 ਥਾਂ ਤੋਂ ਬੰਨ ਟੁੱਟਾ ਹੋਇਆ ਪੰਜਾਬ ਦੇ ਵਿੱਚ। ਤੇ ਦੇਖੋ ਹੁਣ ਜਿਹੜਾ ਪਾਣੀ ਛੱਡਿਆ ਗਿਆ, ਵੈਸੇ ਤੇ ਭਾਖੜਾ ਡੈਮ ਦਾ ਜਿਹੜਾ ਖਤਰੇ ਦਾ ਨਿਸ਼ਾਨ ਹੈ ਉਹ ਤੋਂ ਚਲੇ ਗਏ ਆ, ਫੁੱਟ ਥੱਲੇ ਚਲੇ ਗਏ ਆ। ਇਹਦਾ ਮਤਲਬ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਚੀਜ਼ਾਂ ਠੀਕ ਹੋ ਜਾਣਗੀਆਂ। ਪਰ ਰੌਲਾ ਤੇ ਇਹ ਆ ਨਾ ਕਿ ਹੁਣ 7 ਥਾਵਾਂ ਤੋਂ ਬੰਨ ਟੁੱਟ ਗਿਆ, ਗਾਂ ਤੇ ਪਾਣੀ ਆ ਗਿਆ ਨਾ। ਜਿਹੜਾ ਤਬਾਹੀ ਵਾਲਾ ਪਾਣੀ ਹੈ ਉਹ ਗਾਂ ਤੱਕ ਤੇ ਪਹੁੰਚ ਚੁੱਕਿਆ। ਤੇ ਫੇਰ ਅਸੀਂ ਵੈਸੇ ਵੀ ਬੰਨ ਤੇ ਪੰਜਾਬੀਆਂ ਨੇ ਖੁੱਚ ਰੱਖੇ ਆ, ਬੇੜਾ ਗਰਕ ਕੀਤਾ ਹੋਇਆ ਅਸੀਂ ਆਪ ਹੀ। ਤੇ ਸਰਕਾਰਾਂ ਜਿਹੜੀਆਂ ਉਹ ਤੁਹਾਨੂੰ ਪਤਾ ਹੀ ਆ ਕਿਸ ਤਰ੍ਹਾਂ ਕੰਮ ਕਰਦੀਆਂ। ਤਬਾਹੀ ਦਾ ਮੁੱਢ ਪਹਿਲਾਂ ਹੀ ਵੱਜਾ ਪਿਆ ਸੀਗਾ, ਪਾਣੀ ਛੱਡਿਆ ਗਿਆ ਤਾਂ 7 ਥਾਵਾਂ ਤੋਂ ਬੰਨ ਟੁੱਟਿਆ ਪਿਆ। ਹੁਣ ਜਿੱਦਾਂ ਸੁਲਤਾਨਪੁਰ ਲੋਧੀ ਇਲਾਕਾ ਵਾ, ਧਰਮਕੋਟ ਦਾ ਇਲਾਕਾ ਵਾ, ਇੱਥੋਂ ਤੱਕ ਫਿਰੋਜ਼ਪੁਰ ਦਾ ਇਲਾਕਾ, ਜਿਹੜਾ ਇਹਨਾਂ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆ ਚੁੱਕਾ। ਰੋਪੜ ਤੇ ਪਹਿਲਾਂ ਹੀ ਤੁਹਾਨੂੰ ਪਤਾ, ਪਹਿਲੀ ਸੱਟੇ, ਫਲੌਰ ਪਹਿਲੀ ਸੱਟੇ, ਇਹ ਸਾਰੇ ਇਲਾਕੇ ਤੇ ਡੁੱਬੇ ਹੋਏ ਸਨ। ਤਾਂ ਕਹਿਣ ਦਾ ਮਤਲਬ ਇਹ ਹੋ ਕਿ ਠੀਕ ਹੈ ਕਿ ਖਬਰਾਂ ਆਉਣ ਡਈਆਂ ਕਿ ਮੀਂਹ ਹੈ ਜਿਹੜਾ ਉਹ ਥੰਮ ਗਿਆ। ਪਹਾੜਾਂ ਦੇ ਵਿੱਚ ਵੀ ਮੀਂਹ ਕੀਤਾ ਜਾ ਰਿਹਾ ਕਿ ਨਹੀਂ ਆਊਗਾ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ। ਭਾਖੜਾ ਦਾ ਪੱਧਰ ਨੀਵਾਂ ਹੋ ਗਿਆ, ਸਤਲੁਜ ਚੋਂ ਕਈ ਫੀਟ ਪਾਣੀ ਹੈ ਜਿਹੜਾ ਉਤਰਨਾ ਸ਼ੁਰੂ ਹੋ ਗਿਆ। ਪਰ ਜੋ ਪਾਣੀ ਆ ਚੁੱਕਾ, ਜੋ ਪਾਣੀ ਕੰਢਿਆਂ ਤੋਂ ਟੁੱਟ ਕੇ ਜੋ ਵਸੋਂ ਵਾਲੇ ਇਲਾਕੇ ਉਹਨਾਂ ਦੇ ਵਿੱਚ ਭਰ ਚੁੱਕਾ, ਉਹ ਤੇ ਬਾਹਰ ਕਰੂਗਾ ਨਾ। ਹੁਣ ਜਿਹਨਾਂ ਨੂੰ ਬੇਕਾਰੂ ਹੋਣਾ ਪਿਆ ਉਹਨਾਂ ਵਾਸਤੇ ਤੇ ਵਿਪਤਾ ਪਈ ਚੁੱਕੀ ਆ। ਔਰ ਦੂਜੀ ਚੀਜ਼ ਇਹ ਆ ਕਿ ਦੇਖੋ ਇਹ ਪਾਣੀ ਆ ਜਿਹੜਾ ਉਹ ਸੁੱਕ ਜਾਊਗਾ, ਹੋਰ 5-7 ਦਿਨਾਂ ਨੂੰ ਲੈ ਜਾਊਗਾ। ਪਰ ਜਿਹੜੀ ਤਬਾਹੀ ਹੋਈ ਆ ਜਿਹਨਾਂ ਪਿੰਡਾਂ ਦੇ ਵਿੱਚ ਇਹ ਗਿਆ, ਉਹ ਤੇ ਕਈ ਸਾਲ ਪਿੱਛੇ ਪੈ ਜਾਣਗੇ। ਹੁਣ ਤੁਸੀਂ ਦੇਖੋ, ਯਕਦਮ ਦਾਣਾ ਫੱਕਾ ਤੁਹਾਡਾ ਭਿੱਜ ਜਾਵੇ, ਯਕਦਮ ਮਾਲ ਡੰਗਰ ਆ ਤੁਹਾਡਾ ਜਿਹੜਾ ਰੁੜ ਪੁੜ ਜਾਵੇ, ਯਕਦਮ ਤੁਹਾਨੂੰ ਘਰ ਛੱਡਣਾ ਪਵੇ, ਤੇ ਫਿਰ 5 ਦਿਨਾਂ ਬਾਅਦ ਹੀ ਕੋਈ ਆਖੇ ਕਿ ਨਹੀਂ ਜੀ ਨਾਰਮਲ ਆ ਸਾਰਾ ਕੁਝ, ਨਾਰਮਲ ਖੇਤ ਦੀ ਮਿੱਟੀ ਆ। ਨਾਰਮਲ ਸਿਰਫ ਇਹੋ ਆ ਕਿ ਤੁਸੀਂ ਇੱਕ ਵਾਰੀ ਉਜੜ ਪੁਜੜ ਕੇ ਦੁਬਾਰਾ ਫੇਰ ਉਹ ਛੱਤ ਥੱਲੇ ਬਹਿ ਜਾਓਗੇ। ਪਰ ਜੋ ਤੁਹਾਡੇ ਕੋਲ ਸੀ ਜ਼ਿੰਦਗੀ ਜੀਣ ਵਾਸਤੇ, ਉਹ ਤਾਂ ਗਿਆ ਨਾ, ਰੁੜ ਪੁੜ ਗਿਆ। ਜਿਹੜਾ ਸਧਾਰਨ ਬੰਦਾ ਉਹ ਅੱਜ ਤੁਸੀਂ ਦੇਖ ਲਓ ਕਿ ਜੇ ਕਣਕ ਕਿਸੇ ਸਾਂਭੀ ਆ, ਉਹਦੀ ਕਣਕ ਹੀ ਰੁੜ ਜਾਵੇ, ਉਹਦੀ ਕਣਕ ਹੀ ਜਲ ਜਾਵੇ ਤੇ ਉਹਨੂੰ ਕਣਕ ਹੀ ਲੈਣੀ ਪਵੇ। ਮਾਤੜ ਬੰਦਾ ਤੇ ਕਣਕ ਲੈਣ ਕੀ ਰਹਿ ਜਾਊਗਾ ਨਾ। ਇਹ ਕਰੀ ਜਾਵੇ ਐਲਾਨ 100 ਕਰੋੜ ਅਸੀਂ ਦਿਆਂਗੇ, ਫਲਾਨ ਧਮਕਾ। 1700 ਕਰੋੜ ਰੁਪਏ ਦਾ ਨੁਕਸਾਨ ਤੇ ਅੱਜ ਹੀ ਕੈਪਟਨ ਅਮਰਿੰਦਰ ਸਿੰਘ ਨੇ ਅਨੁਮਾਨਿਆ, ਅੰਦਾਜ਼ਾ ਲਾਇਆ ਕਿ 1700 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ। ਤੇ 100 ਕਰੋੜ ਰੁਪਈਆ ਕੀ ਕਰੂਗਾ ਦੱਸੋ? ਫਸਲਾਂ ਜਿਹੜੀਆਂ ਉਹ ਉਜੜ ਗਈਆਂ ਉਹਨਾਂ ਲੋਕਾਂ ਦੀਆਂ। ਤਾਂ ਬਹੁਤ ਮਾੜੀ ਹਾਲਤ ਆ, ਜ਼ਖਮ ਇਹਨਾਂ ਨੂੰ ਬਹੁਤ ਵੱਡੇ ਮਿਲੇ ਆ। ਹੁਣ ਮੈਂ ਇੱਕ ਕੋਠੀ ਦੇਖਣ ਡਿਆ, ਬੜੀ ਸ਼ਾਨਦਾਰ ਕੋਠੀ ਸੀ ਰੋਪੜ ਜ਼ਿਲ੍ਹੇ ਦੇ ਵਿੱਚ, ਉਹ ਕੋਠੀ ਸਾਰੀ ਡਿੱਗ ਪਈ। ਹੁਣ ਜਿਹਨੇ ਸਾਰੀ ਉਮਰ ਦੀ ਛੱਲੀ ਪੁਣੀ ਆਪਣੇ ਮਕਾਨ ਤੇ ਲਾਈ ਆ, ਇੱਕੋ ਝਟਕੇ 'ਚ ਮਕਾਨ ਡਿੱਗ ਪਿਆ। ਦੱਸੋ ਉਹਦੇ ਤੇ ਦਿਲ ਦੇ ਵਿੱਚ ਮਕਾਨਾਂ ਟੁੱਕ ਟੁੱਕ ਕੇ ਬਹਿੰਦੀਆਂ ਹੋਣਗੀਆਂ ਕਿ ਮੇਰੇ ਨਾਲ ਬਣ ਕੀ ਗਿਆ। ਤਾਂ ਕਹਿਣ ਦਾ ਮਤਲਬ ਕਿ ਭਰਪਾਈ ਇਹਦੀ ਜਿਹੜੀ ਆ ਉਹ ਨਹੀਂ ਹੋ ਸਕਦੀ ਕਿਸੇ ਵੀ ਹਾਲਤ ਦੇ ਵਿੱਚ, ਸਰਕਾਰਾਂ ਕਰ ਹੀ ਨਹੀਂ ਸਕਦੀਆਂ। ਤੇ ਜਿਸ ਤਰ੍ਹਾਂ ਦੇ ਜ਼ਖਮ ਦੇ ਗਿਆ ਪਾਣੀ, ਬੇਸ਼ੱਕ ਉਤਰ ਜਾਵੇ ਹੁਣ 2-4 ਦਿਨ ਨੂੰ, 5 ਦਿਨ ਨੂੰ, ਸਭ ਕੁਛ ਨਾਰਮਲ ਹੋ ਜਾਵੇ। ਪਰ ਜਿਨ੍ਹਾਂ ਨੂੰ ਇਹਨੇ ਜ਼ਖਮ ਦਿੱਤੇ ਆ ਉਹ ਮੇਰੇ ਖਿਆਲ ਦੇ ਨਾਲ ਰਿਸਦੇ ਰਹਿਣਗੇ। ਉਹ ਤੇ ਕਿਸੇ ਨੇ ਆਖਿਆ ਨਾ ਕਿ ਕੁਛ ਜ਼ਖਮ ਐਸੇ ਹੁੰਦੇ ਆ ਜਿਹੜੇ ਰਿਸਦੇ ਹੀ ਆ, ਕਿਸੇ ਐਕਸਰੇ ਦੇ ਵਿੱਚ ਨਹੀਂ ਆਉਂਦੇ।
ਤਾਂ ਹਾਲ ਇਹ ਹੋ ਜਾਂਦਾ ਕਿ ਉਤੋਂ ਤੋਂ ਸਭ ਕੁਝ ਠੀਕ ਹੋ ਜਾਂਦਾ, ਲੱਗਦਾ ਕਿ ਨਾਰਮਲ ਲਾਈਫ ਜਿਹੜੀ ਆ ਉਹ ਫਿਰ ਲੀਹ ਤੇ ਚੜ ਗਈ ਆ। ਪਰ ਜਿਹੜੇ ਜ਼ਖਮ ਇਸ ਬਰਬਾਦੀ ਨੇ ਦਿੱਤੇ ਉਹਦੀ ਮੈਨੂੰ ਨਹੀਂ ਲੱਗਦਾ ਕਿ ਦਵਾ ਜਲਦੀ ਕਿਤੇ ਸਰਕਾਰ ਦੇ ਦੂਗੀ ਜਾਂ ਜਲਦੀ ਕਿਤੇ ਕੋਈ ਸਮਾਜ ਦਾ ਉੱਠ ਕੇ ਕੋਈ ਬਹੁਤ ਵੱਡਾ ਉਦਮੀ ਦੇ ਦੂਗਾ। ਜੀ ਜੀ ਬਿਲਕੁਲ ਬਿਲਕੁਲ। ਤੇ ਮਿੰਟੂ ਜੀ ਕਈ ਲੋਕ ਜਿਹੜੇ ਵੀ ਪੁੱਛ ਰਹੇ ਆ ਵੀ ਕੌਣ ਕੌਣ ਅੱਗੇ ਆ ਰਿਹਾ ਇਹਨਾਂ ਹੜ੍ਹ ਪ੍ਰਭਾਵਿਤ ਜਿਹੜੇ ਲੋਕਾਂ ਦੀ ਜਿਹੜੇ ਮਦਦ ਦੇ ਲਈ, ਕਿ ਵੈਸੇ ਇੱਕ ਇਹ ਵੀ ਚੀਜ਼ ਜਿਹੜੀ ਸੁਣਨ ਨੂੰ ਦੇਖਣ ਨੂੰ ਮਿਲ ਰਹੀ ਆ ਵੀ ਜਿਹੜੇ ਕੌਮਾਂਤਰੀ ਪੱਧਰ ਦੇ ਮੀਡੀਆ ਦੇ ਵਿੱਚ ਪੰਜਾਬ ਦੇ ਹੜ੍ਹਾਂ ਦੀ ਗੱਲ ਥੋੜ੍ਹੀ ਘੱਟ ਹੀ ਆ। ਨਹੀਂ ਦੇਖੋ, ਕੌਮਾਂਤਰੀ ਪੱਧਰ ਤੇ ਸ਼ਾਇਦ ਹੋ ਸਕਦਾ ਹੈ ਸਮੱਸਿਆ ਬਹੁਤੀ ਵੱਡੀ ਨਾ ਹੋਵੇ, ਕਿਉਂਕਿ ਜਾਨੀ ਨੁਕਸਾਨ ਹੈ ਜਿਹੜਾ ਸਾਡਾ ਉਹਨਾਂ ਨਹੀਂ ਹੋਇਆ ਜਿੰਨਾ ਹਿਮਾਚਲ ਦਾ ਹੋ ਚੁੱਕਾ। ਤੇ ਮੈਂ ਤੇ ਦੁਆ ਕਰੂੰਗਾ ਹੋਵੇ ਵੀ ਨਾ, ਸੁੱਖ ਦਵਾਉ, ਕਿਉਂਕਿ ਹਿਮਾਚਲ ਦੇ ਵਿੱਚ ਤੇ ਦਰਜਨਾਂ ਮੌਤਾਂ ਹੋ ਗਈਆਂ, ਉਹਨਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਇਹਨਾਂ ਬਾਰਿਸ਼ਾਂ ਦੇ ਨਾਂ ਦਾ। ਤਾਂ ਸਾਡਾ ਨੁਕਸਾਨ ਹੈ ਜਿਹੜਾ ਜਾਨੀ ਤੌਰ ਤੇ ਇੰਨਾ ਨਹੀਂ ਹੋਇਆ, ਪਰ ਮਾਲੀ ਤੌਰ ਤੇ ਫਿਰ ਬਹੁਤ ਵੱਡਾ ਨੁਕਸਾਨ ਸਾਡਾ ਵੀ ਹੋ ਗਿਆ ਨਾ, ਤਕਰੀਬਨ 2000 ਕਰੋੜ ਦਾ। ਤੇ ਹੁਣ ਦੇਖੋ, ਜਿਹੜਾ ਮੀਡੀਆ ਹੁੰਦਾ ਉਹ ਵੱਖੋ ਵੱਖਰੇ ਪੈਮਾਨੇ ਸੈੱਟ ਕਰਦਾ, ਉਹਨਾਂ ਦੇ ਪੈਮਾਨਿਆਂ ਤੇ ਸ਼ਾਇਦ ਅਸੀਂ ਖਰੇ ਨਾ ਉਤਰਦੇ ਹੋਈਏ, ਪਰ ਸਾਡੀ ਤਬਾਹੀ ਸਾਡੀ ਬਰਬਾਦੀ ਥੋੜੀ ਆ। ਜਿੰਨੇ ਘਰ ਉਜੜੇ ਆ ਉਹਦੀ ਬਰਬਾਦੀ ਦੀ ਹਰੇਕ ਦੀ ਇਬਾਰਤ ਵੱਖੋ ਵੱਖਰੀ ਆ। ਸੋ ਦੂਜੀ ਗੱਲ ਜਿਹੜੀ ਹੈ ਕਿ ਕੌਣ ਗਿਆ, ਭਗਵੰਤ ਮਾਨ ਗਿਆ ਜਾਂ ਸੁਖਪਾਲ ਖਹਿਰਾ ਗਿਆ, ਮੈਂ ਨਹੀਂ ਇਹਨਾਂ ਚੱਕਰਾਂ 'ਚ ਪੈਂਦਾ। ਮੈਂ ਤੇ ਸਿਰਫ ਇੱਕੋ ਗੱਲ ਕਹਿਣਾ ਕਿ ਜਿਹੜੇ ਗਏ ਉਹ ਮਹਾਨ ਆ, ਜਿਹੜੇ ਚੁਣੇ ਹੋਏ ਨੁਮਾਇੰਦੇ ਕੁਛ ਨਹੀਂ ਕਰ ਸਕੇ ਉਹ ਬੇਈਮਾਨ ਆ। ਇੱਥੋਂ ਤੱਕ ਕਿ ਪੰਜਾਬ ਦਾ ਮੁੱਖ ਮੰਤਰੀ ਹੈ ਜਿਹੜਾ, ਉਹ ਜੈਕਟ ਪਾ ਕੇ ਤੇ ਤੁਰਿਆ ਫਿਰਦਾ ਸੀਗਾ ਲੋਕਾਂ ਦੇ ਵਿੱਚ। ਚਲੋ ਜਿੱਦਾਂ ਦਾ ਵੀ ਆ ਠੀਕ ਹੈ, ਲੋਕਾਂ ਦੇ ਵਿੱਚ ਪਹੁੰਚਿਆ ਤਾਂ ਹੈ। ਤੇ ਜਿਹਦੇ ਕੋਲ ਇਹ ਮਹਿਕਮਾ ਵਾ, ਜਿਹਦੇ ਕੋਲ ਇਹ ਮੰਤਰਾਲਾ, ਉਹ ਬੰਦਾ ਉਦਣ ਸਾਰਾ ਦਿਨ ਆਪਣੀ ਕੁਰਸੀ ਛੱਡ ਕੇ ਨਿਕਲੇ ਨਹੀਂ ਕੋਠੀ ਦੇ ਵਿੱਚੋਂ ਬਾਹਰ। ਕੀ ਕਹੋਗੇ ਤੁਸੀਂ? ਤਾਂ ਇਹ ਜਿਹੜਾ ਉਲਾਂਭਾ ਜਿਹਨੂੰ ਮਰਜ਼ੀ ਦੇ ਦਿਓ, ਕਿਉਂਕਿ ਹਰੇਕ ਬੰਦਾ ਜਿਹੜਾ ਹਰੇਕ ਥਾਂ ਤੇ ਨਹੀਂ ਪਹੁੰਚ ਸਕਦਾ, ਆਪੋ ਆਪਣੀ ਉਹਨਾਂ ਦੀ ਮਜਬੂਰੀ ਵੀ ਹੋ ਸਕਦੀ ਹੈ। ਪਰ ਸਾਨੂੰ ਉਹਨਾਂ ਨੂੰ ਸਲਾਮ ਕਰਨਾ ਚਾਹੀਦਾ ਜਿਹਦੇ ਕੋਈ ਨੁਮਾਇੰਦੇ ਨਹੀਂ ਹੈ, ਜਿਨ੍ਹਾਂ ਦੇ ਕੋਲ ਕੋਈ ਅਥਾਰਟੀਆਂ ਨਹੀਂ ਹੈ, ਜਿਨ੍ਹਾਂ ਦੇ ਕੋਲ ਕੋਈ ਬਹੁਤੇ ਵਸੀਲੇ ਵੀ ਨਹੀਂ ਹੈ। ਉਹ ਜਾ ਕੇ ਦਿਨ ਪਰ ਰਾਤ ਉੱਥੇ ਕੰਮ ਕਰਦੇ ਪਏ, ਚਾਹੇ ਉਹ ਖਾਲਸਾ ਏਡ ਵਾਲੇ ਹੋਣ, ਚਾਹੇ ਉਹ ਸਾਡੇ ਆਮ ਸਧਾਰਨ ਜਿੱਦਾਂ ਪੰਜਾਬੀ ਭਰਾ ਉਹ ਹੋਣ, ਚਾਹੇ ਮੁਸਲਮਾਨ ਭਾਈਚਾਰੇ ਦੇ ਹੋਣ, ਚਾਹੇ ਹਿੰਦੂ ਭਾਈਚਾਰੇ ਦੇ ਹੋਣ। ਤਾਂ ਮੇਰੇ ਖਿਆਲ ਦੇ ਨਾਲ ਉਹ ਸਭ ਤੋਂ ਮਹਾਨ ਲੋਕ ਆ ਜਿਹੜੇ ਆਪਣੇ ਕੰਮਕਾਰ ਛੱਡ ਕੇ, ਜਿਹੜੇ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਤੇ ਲੋਕਾਂ ਲਈ ਕੰਮ ਕਰਦੇ ਪਏ, ਉਹ ਮਹਾਨ ਆ। ਜਿਹੜੇ ਨਹੀਂ ਜਾਂਦੇ ਉਹਨਾਂ ਦਾ ਹਿਸਾਬ ਕਿਤਾਬ ਲੋਕ ਆਪੇ ਕਰਦੇ ਰਹਿਣ। ਪਰ ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਸਵਾਲ ਹੋਣੇ ਚਾਹੀਦੇ ਆ ਕਿ ਸਰਕਾਰ ਦਾ ਪ੍ਰਬੰਧ ਕੀ ਆ। ਤੁਸੀਂ ਹਿਮਾਲਿਆ ਦੇ ਹੇਠਾਂ ਬੈਠੇ ਹੋ, ਸਭ ਤੋਂ ਜ਼ਿਆਦਾ ਮਾਰ ਤੁਹਾਨੂੰ ਪੈਣੀ ਆ। ਮੈਂ ਪਿੱਟ ਕੇ ਮਰ ਜਾਣਾ, ਮੇਰਾ ਕਿਤਾਬ 'ਚ ਵੀ ਲਿਖਿਆ ਆਪੀ ਦੇ ਵਿੱਚ ਕਿ ਅੱਜ ਨਹੀਂ ਕੱਲ ਤੁਹਾਨੂੰ ਇਹ ਮਾਰਾਂ ਝੱਲਣੀਆਂ ਪੈਣੀਆਂ, ਕਿਉਂਕਿ ਆਲਮੀ ਤਪਸ਼ ਨੇ ਗਲੇਸ਼ੀਅਰ ਪਿਘਲਾਉਣੇ ਆ। ਉਹ ਸਾਰਾ ਕੁਛ ਸਭ ਤੋਂ ਪਹਿਲਾਂ ਤੁਹਾਡੇ ਸਿਰ 'ਚ ਆ ਕੇ ਡਿੱਗਣਾ। ਤਾਂ ਤੁਸੀਂ ਜੇ ਬਚਾਅ ਕਰ ਸਕਦੇ ਹੋ ਤਾਂ ਬਚਾਅ ਕਰ ਲਓ, ਕਿਉਂਕਿ ਤੁਹਾਨੂੰ ਪਹਿਲਾਂ ਹੜ੍ਹਾਂ ਨੇ ਹੜ੍ਹਨਾ, ਬਾਅਦ ਦੇ ਵਿੱਚ ਸੋਕੇ ਨੇ ਤੁਹਾਨੂੰ ਸੁਕਾਉਣਾ। ਜੇ ਤੁਹਾਡੇ ਕੋਲ ਸਾਰੀਆਂ ਚੀਜ਼ਾਂ ਮੁਕੰਮਲ ਪ੍ਰਬੰਧ ਦੇ ਰੂਪ 'ਚ ਹੈਗੀਆਂ ਤਾਂ ਸਰਵਾਈਵ ਕਰ ਲੋਗੇ, ਨਹੀਂ ਤਾਂ ਸਰਵਾਈਵਲ ਤੁਹਾਡਾ ਬਹੁਤ ਔਖਾ। ਤੇ ਆਹ ਨਕੰਮੀ ਤੇ ਆ ਜਿਹੜੀ ਨਕਾਰਾ ਲੀਡਰਸ਼ਿਪ, ਇਹਨੇ ਤੇ ਕਰਨਾ ਹੀ ਕੱਖ ਨਹੀਂ ਹੈ। ਇਹਦੀ ਤੇ ਗੱਲ ਕਰਨੀ ਹੈ ਜਿਹੜੀ, ਉਹ ਮੇਰੇ ਖਿਆਲ ਦੇ ਨਾਲ ਐਵੇਂ ਵੇਸਟ ਆਫ ਟਾਈਮ ਆ, ਵੇਸਟਿੰਗ ਆਫ ਟਾਈਮ ਹੈ, ਕੁਛ ਨਹੀਂ ਹੈ। ਇਹਨਾਂ ਨੇ ਕੱਖ ਨਹੀਂ ਕੀਤਾ ਅੱਜ ਤੱਕ। ਜਿਹੜੇ ਲੋਕ ਇਹਨਾਂ ਬੰਦਿਆਂ ਤੱਕ ਦਵਾਈ ਨਹੀਂ ਪਹੁੰਚਾ ਸਕਦੇ, ਇਹਨਾਂ ਤੱਕ ਵੋਟ ਨਹੀਂ ਪਹੁੰਚਾ ਸਕਦੇ, ਆ ਕੁਝ ਸਮਾਜ ਸੇਵੀ ਵੋਟ ਮੰਗਦੇ ਰਹੇ ਆ ਸੋਸ਼ਲ ਮੀਡੀਆ ਤੇ ਕਿ ਅਸੀਂ ਫਲਾਣੀ ਥਾਂ ਤੇ ਖੜੇ ਹਾਂ, ਕੋਈ ਸਾਨੂੰ ਵੋਟ ਲਿਆ ਦਿਓ। ਤੇ ਇਹਨਾਂ ਦੇ ਕੋਲ ਤੇ ਪ੍ਰਾਪਤ ਮਾਤਰਾ ਦੇ ਵਿੱਚ, ਲੋੜੀਂਦੀ ਮਾਤਰਾ ਦੇ ਵਿੱਚ ਤਾਦਾਦ ਇਹਨਾਂ ਕੋਲ ਇੰਨੀ ਨਹੀਂ ਹੈਗੀ ਕਿ ਵੋਟਸ ਜਿਹੜੀਆਂ ਉੱਥੇ ਅਵੇਲੇਬਲ ਕਰਾ ਸਕਣ। ਜੀ ਜੀ ਬਿਲਕੁਲ ਸਹੀ ਗੱਲ ਆ ਮਿੰਟੂ ਜੀ, ਇਸ ਗੱਲੋਂ ਦੇ ਬਿਲਕੁਲ ਹੀ ਨਕਾਰਾ ਹੋ ਚੁੱਕੇ ਨੇ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਤੇ ਵੀ ਹੁਣ ਭ੍ਰਿਸ਼ਟਾਚਾਰ ਦਾ ਪਰਛਾਵਾਂ। ਬਿਲਕੁਲ ਛੇ ਆ ਗਈ ਹੈ NIA ਵੀ ਸੁਰਖੀਆਂ ਦੇ ਵਿੱਚ। NIA ਨੂੰ ਲੈ ਕੇ ਬੜੇ ਹਵਾਈ ਫਾਇਰ ਕੀਤੇ ਜਾ ਰਹੇ ਸੀਗੇ ਕਿ ਇਹਨਾਂ ਨੂੰ ਅਖਤਿਆਰ ਵੱਧ ਦੇਣੇ, ਇਹਨਾਂ ਦਾ ਅਧਿਕਾਰ ਖੇਤਰ ਵਧਾਉਣਾ, ਤੇ ਇਹਨਾਂ ਦੀ ਵੀ ਵਧਾਈ ਆ ਗਈ ਆ। ਵਧਾਈ ਲੈ ਲੈਣ ਹੁਣ ਭਗਤ ਸਾਰੇ। ਸੋ NIA ਦਾ ਇਹ ਜਿਹੜਾ ਇਤਿਹਾਸ ਸੀਗਾ, ਵੈਸੇ ਤੇ ਕੋਈ ਲੰਮਾ ਚੌੜਾ ਇਤਿਹਾਸ ਨਹੀਂ ਇਹਨਾਂ ਦਾ, ਤਾਂ ਜਿਹੜਾ ਇਤਿਹਾਸ ਸੀਗਾ ਉਹ ਹੁਣ ਦਾਗਦਾਰ ਹੋ ਚੁੱਕਿਆ ਵਾ, ਕਿਉਂਕਿ ਇਹਨਾਂ ਤੇ ਵੀ ਰਿਸ਼ਤਾਖੋਰੀ ਦਾ ਦੋਸ਼ ਹੈ ਜਿਹੜਾ ਉਹ ਲੱਗ ਗਿਆ। ਤੇ ਮਾਮਲਾ ਵੀ ਪਾਕਿਸਤਾਨ ਦੇ ਇੱਕ ਉਹ ਐਸੇ ਦਹਿਸ਼ਤਗਰਦ ਦੇ ਨਾਲ ਜੁੜਿਆ ਵਾ ਜਿਹੜਾ ਕਿ ਇਹਨਾਂ ਦੀ ਅੱਖ ਦਾ ਵਾਲ ਆ, ਅੱਖ ਦੀ ਰੜਕਣ ਹੈ, ਜਿਹੜਾ ਹਾਫਿਜ਼ ਸਾਇਦ। ਤਾਂ ਉਸ ਮਾਮਲੇ ਦੇ ਵਿੱਚ ਟੈਰਰਿੰਗ ਫੰਡਿੰਗ ਜਿਹੜੀ ਹੁੰਦੀ ਹੈ, ਤੁਹਾਨੂੰ ਪਤਾ ਹੀ ਆ, ਜਿਹੜਾ ਜਿਸ ਤਰ੍ਹਾਂ ਦਾ ਇਹ ਮਾਮਲਾ ਜੱਗੀ ਜੌਲ ਤੇ ਬਣਾਇਆ, ਟੈਰਰ ਫੰਡਿੰਗ ਜਿਹੜੀ ਆ ਉਹਦੇ ਵਿੱਚ ਰਿਸ਼ਵਤ ਮੰਗਣ ਦਾ ਮਾਮਲਾ ਹੈ।
ਤਾਂ ਰਿਸ਼ਵਤ ਪਤਾ ਨਹੀਂ ਕਿੰਨੀ ਲਈ ਹੈ ਜਾਂ ਨਹੀਂ ਲਈ ਆ, ਕਿਉਂਕਿ ਕੇਸ ਦੇ ਮੁਤਾਬਕ ਇਹ ਮਸਲਾ ਸੀਗਾ ਕਿ ਪਾਕਿਸਤਾਨ ਵੱਲੋਂ ਯਾਨੀ ਇਹਨਾਂ ਦਾ ਕੋਈ ਜਿਹੜਾ ਸੀਗਾ ਕੰਮਕਾਰ ਦਾ ਕਰਨ ਦਾ ਤਰੀਕਾ, ਉਹ ਜਥੇਬੰਦੀ ਨੇ ਕਿਤੇ ਇੱਧਰ ਮਦਰਸਿਆਂ 'ਚ ਫੰਡਿੰਗ ਕੀਤੀ ਸੀਗੀ, ਜਾਂ ਕੁਝ ਹੋਰ ਲੋਕਾਂ ਨੂੰ ਵੀ ਪੈਸੇ ਜਿਹੜੇ ਆ ਉਹ ਦਿੱਲੀ ਤੱਕ ਭੇਜੇ ਸਨ। ਤਾਂ ਇਹ ਕੁਝ ਲੋਕ ਇਸ ਮਾਮਲੇ ਦੀ ਤਹਿਕੀਕਾਤ ਕਰ ਰਹੇ ਸੀਗੇ ਤੇ ਇਹਨਾਂ ਨੇ ਫਿਰ ਰਲੀਆਂ ਚੁਗਲੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਵੇਖਿਆ ਕਿ ਇਹ ਮਾਮਲਾ ਜਿਹੜਾ ਉਹ ਕਾਫੀ ਖਾਣ ਪੀਣ ਵਾਲਾ ਹੈ। ਤੇ ਦੱਸਦੇ ਆ ਕਿ ਇਹਨਾਂ ਦੇ 3 ਅਧਿਕਾਰੀਆਂ ਨੇ ਰਿਸ਼ਵਤਖੋਰੀ ਨੂੰ ਮੂੰਹ ਮਾਰਿਆ। ਤਾਂ ਹੁਣ ਇਹਨਾਂ ਨੂੰ ਜਾਂਚ ਪੜਤਾਲ ਤੋਂ ਲਾਂਭੇ ਕਰ ਦਿੱਤਾ ਗਿਆ, ਮਤਲਬ ਇਹ ਹੈ ਕਿ ਬਦਲੀ ਕਰ ਦਿੱਤੀ ਗਈ ਆ ਤੇ DIG ਪੱਧਰ ਦਾ ਅਧਿਕਾਰੀ ਹੈ ਜਿਹੜਾ ਉਹ ਹੁਣ ਇਸ ਮਾਮਲੇ ਦੀ ਜਾਂਚ ਪੜਤਾਲ ਕਰਦਾ ਪਿਆ। ਪਰ ਬਦਕਿਸਮਤੀ ਆ, ਇਹ ਅੱਗੇ ਵੀ ਆਪਾਂ ਵੇਖਿਆ, ਅੱਗੇ ਵੀ ਮੈਂ ਗੱਲ ਤੁਹਾਨੂੰ ਸੁਣਾਈ ਸੀਗੀ ਕਿ ਇੱਥੇ ਤਾਂ ਮਾਹੌਲ ਇਹੋ ਜਿਹਾ ਕਿ ਇੱਕ ਵਾਰੀ ਜਦੋਂ IPL ਫਿਕਸਿੰਗ ਦਾ ਰੌਲਾ ਪਿਆ ਤਾਂ ਕੁਝ ਜਾਂਚਕਰਤਾ ਨੂੰ ਉੱਥੇ ਭੇਜਿਆ ਗਿਆ ਸੀਗਾ, ਜਾਂਚ ਅਧਿਕਾਰੀਆਂ ਨੂੰ ਭੇਜਿਆ ਗਿਆ ਸੀਗਾ ਕਿ ਜਾ ਕੇ ਤੁਸੀਂ ਇਨਕੁਆਇਰੀ ਕਰੋ। ਤਾਂ ਉਹਨਾਂ ਦੇ ਵਿੱਚ ਕੁਝ ਲੋਕ ਇਹੋ ਜਿਹੇ ਸਿਆਣੇ ਸੀਗੇ ਕਿ ਉਹਨਾਂ ਨੇ ਜਾ ਕੇ ਤੇ ਉਹਨਾਂ ਬੁਕੀਆਂ ਦੇ ਨਾਲ ਹੀ ਗੱਲ ਕਰਨੀ। ਉਹ ਕਹਿੰਦੇ ਕਿ ਐਵੇਂ ਤੁਸੀਂ ਧੱਕੇ ਖਾਂਦੇ, ਸਾਨੂੰ ਵੀ ਲਾ ਲਓ ਵਿੱਚ। ਤੇ ਉਹ ਖੁਦ ਜਾ ਕੇ ਬੁਕੀਆਂ ਦੇ ਨਾਲ ਜਾ ਕੇ ਤੇ ਸੈਟਿੰਗ ਕਰਕੇ ਬਹਿ ਗਏ ਸੀਗੇ। ਜਾਂਚ ਕਰਨ ਵਾਲੇ ਅਧਿਕਾਰੀ, ਇੱਕ ਸੈਂਟਰ ਦੀ ਏਜੰਸੀ ਦੇ ਜਾਂਚ ਕਰਨ ਵਾਲੇ ਅਧਿਕਾਰੀ ਜਾ ਕੇ ਬੁਕੀਆਂ ਦੇ ਨਾਲ ਰਲ ਗਏ ਸੀ। ਇਹ ਤੇ ਹਾਲ ਆ। ਸੋ ਇੱਥੇ ਤੇ ਆਲਮ ਇਸ ਤਰ੍ਹਾਂ ਦਾ ਬਣਿਆ ਪਿਆ ਕਿ ਜਿਹੜੀ ਪੜਤਾਲੀ ਏਜੰਸੀ ਹੁੰਦੀ ਆ ਉਹ ਭੇਜ ਕੇ ਬੰਦੇ ਤੇ ਮਗਰ ਫਿਰ ਆਪਣੇ ਪੜਤਾਲੀਆ ਬੰਦੇ ਭੇਜੀਏ ਕਿ ਬੰਦੇ ਆਪਣੇ ਗਏ ਆ ਕਿ ਨਹੀਂ ਗਏ। ਸੋ ਇਹੋ ਜਿਹਾ ਮਾਹੌਲ ਬਣਿਆ ਪਿਆ। ਸੋ ਇਹਨਾਂ ਦਾ ਤੇ ਹੁਣ ਦੇਖੋ ਜਿੱਦਾਂ ਦਾ ਕੰਮ ਕਰ ਰਿਹਾ ਉਹ ਤੋਂ ਲੱਗਦਾ ਇਹ ਸੋਚ ਕੇ ਚੱਲਦੇ ਪਏ ਆ, ਜਿਵੇਂ ਆਉਂਦੇ ਹੁੰਦੇ ਨਾ ਪੀਓ ਭੰਗਾਂ ਤੇ ਸਮੂਹ ਬਾਗੀ ਘਰ ਦੇ ਜੀਵਨ ਆਪਣੇ ਭਾਗੀ। ਇਹਨਾਂ ਨੇ ਇਹੋ ਜਿਹਾ ਬਣਾ ਲਿਆ ਕਿ ਆਪਾਂ ਐਸ਼ਪ੍ਰਸਤੀ ਕਰਨੀ, ਆਪਾਂ ਮੂੰਹ ਮਾਰਨਾ ਮਲਾਈਆਂ ਨੂੰ। ਲੋਕ ਜਾਂ ਟੱਟੇ ਖੂਹ 'ਚ ਦੇਸ਼ ਜਾਵੇ ਜਾਂ ਦੇਸ਼ ਦੀ ਸੁਰੱਖਿਆ ਜਾਵੇ ਟੱਟੇ ਖੂਹ 'ਚ। ਇੱਥੇ ਜੇ ਕੋਈ ਮਾੜੀ ਜਿਹੀ ਗੱਲ ਕਰਦਾ ਉਹਨੂੰ ਦੇਸ਼ ਵਿਰੋਧੀ ਕਹਿ ਦਿੰਦੇ ਆ। ਤੇ ਬੰਦਾ ਪੁੱਛੇ ਆਹ ਜਿਹੜੀ ਨਸਲ ਆ ਤੁਹਾਡੇ ਵਿੱਚੋਂ ਆਹ ਜਿਹੜੀ ਪੈਦਾ ਹੋ ਰਹੀ ਆ ਇਹਨੂੰ ਕੀ ਖਿਤਾਬ ਦਿਓਗੇ ਤੁਸੀਂ? ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਵਿਆਨਾ ਹਵਾਈ ਅੱਡੇ ਤੇ ਸਿੰਘ ਦੀ ਦਸਤਾਰ ਬਾਰੇ ਕੋਝਾ ਮਜ਼ਾਕ ਹੋਇਆ ਤੇ ਹੁਣ ਹੋ ਰਹੀ ਹੈ ਉਸ ਦੀ ਸਖਤ ਨਿੰਦਾ। ਦੇਖੋ ਇਹ ਸਿੰਘ ਕੋਈ ਹੋਰ ਨਹੀਂ ਹੈ ਤੇ ਸੰਸਾਰ ਪੱਧਰ ਦਾ ਪ੍ਰਸਿੱਧ ਸਿੰਘ ਹੈ ਰਵੀ ਸਿੰਘ, ਤੁਹਾਨੂੰ ਪਤਾ ਹੈ, ਖਾਲਸਾ ਏਡ ਵਾਲਾ। ਤੇ ਇਹ ਵਿਆਨਾ ਏਅਰਪੋਰਟ ਤੇ ਜੋ ਵਾਪਰਿਆ ਘਟਨਾਕ੍ਰਮ ਵਾਕਿਆ ਹੀ ਸ਼ਰਮਨਾਕ ਹੈ। ਦੱਸਦੇ ਆ ਕਿ ਉਤੋਂ ਰਵੀ ਸਿੰਘ ਨੂੰ ਲੰਘਾਇਆ ਜਾ ਰਿਹਾ ਸੀਗਾ ਜਿਸ ਤਰ੍ਹਾਂ ਦਾ ਸੁਰੱਖਿਆ ਪ੍ਰਬੰਧ ਹੁੰਦਾ ਉਹਦੇ ਵਿੱਚੋਂ, ਤੇ ਉਸ ਦੌਰਾਨ ਦਸਤਾਰ ਉੱਤੇ ਮੈਟਲ ਡਿਟੈਕਟਰ ਘੁਮਾਇਆ ਗਿਆ। ਆਮਲੇ ਦੀ ਇੱਕ ਮਹਿਲਾ ਸਟਾਫ ਮੈਂਬਰ ਨੇ ਜ਼ੋਰ ਦਿੱਤਾ ਕਿ ਇਸ ਦਸਤਾਰ ਦੀ ਹੋਰ ਬਰੀਕੀ ਨਾਲ ਜਾਂਚ ਕਰੋ। ਤਦ ਉਸ ਸੁਰੱਖਿਆ ਅਧਿਕਾਰੀ ਨੇ ਸ੍ਰੀ ਰਵੀ ਸਿੰਘ ਦੀ ਖਾਸ ਤਲਾਸ਼ੀ ਲਈ ਇੱਕ ਸੱਚੇ ਸਮਾਜ ਸੇਵਕ ਕੋਲੋਂ ਕੀ ਮਿਲਣਾ ਸੀ, ਪਰ ਉਸ ਅਧਿਕਾਰੀ ਨੇ ਹਵਾਈ ਅੱਡੇ ਤੇ ਰੌਲਾ ਪਾ ਦਿੱਤਾ ਕਿ ਸਰਦਾਰ ਰਵੀ ਸਿੰਘ ਦੀ ਦਸਤਾਰ ਚੋਂ ਬੰਬ ਮਿਲਿਆ। ਸੋ ਇਹ HT ਨੇ ਖਬਰ ਦਿੱਤੀ ਹੈ, ਹਿੰਦੁਸਤਾਨ ਟਾਈਮਜ਼ ਨੇ, ਜਿਹੜੀ ਮੈਂ ਤੁਹਾਨੂੰ ਕੋਟ ਕਰਕੇ ਦੱਸੀ ਆ। ਤਾਂ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿਹੋ ਜਿਹਾ ਭੈੜਾ ਮਜ਼ਾਕ ਕੀਤਾ ਉਹਨਾਂ ਨੇ, ਭੱਦਾ ਮਜ਼ਾਕ ਕੀਤਾ। ਤੇ ਰਵੀ ਸਿੰਘ ਹੋਰਾਂ ਨੇ ਵੀ ਦਲੀਲ ਰੱਖੀ ਆ ਉੱਥੇ, ਕਹਿੰਦੇ ਆ ਕਿ ਜੇ ਮੈਂ ਕਿਤੇ ਇਹੋ ਜਿਹੀ ਟਿੱਪਣੀ ਕੀਤੀ ਹੁੰਦੀ ਤਾਂ ਤੁਸੀਂ ਮੈਨੂੰ ਜੇਲ੍ਹ ਹੀ ਡੱਕ ਦੇਣਾ ਸੀ। ਮਤਲਬ ਉਹਨਾਂ ਨੇ ਮਜ਼ਾਕ ਕੀਤਾ ਕਿ ਬੰਬ ਨਿਕਲਿਆ ਦੀ ਦਸਤਾਰ ਚੋਂ। ਰਵੀ ਸਿੰਘ ਹੋਰੀ ਕਹਿੰਦੇ ਆ ਕਿ ਜੇਕਰ ਮੈਂ ਐਸਾ ਮਜ਼ਾਕ ਕੀਤਾ ਹੁੰਦਾ ਤਾਂ ਤੁਸੀਂ ਮੈਨੂੰ ਜੇਲ੍ਹ 'ਚ ਪਾ ਦੇਣਾ ਸੀਗਾ। ਤਾਂ ਖੈਰ ਉਹਨਾਂ ਨੇ ਮਾਫੀ ਦੀ ਮੰਗ ਕੀਤੀ ਆ ਕਿ ਜੋ ਵੀ ਉਹ ਮਹਿਲਾ ਅਧਿਕਾਰੀ ਉੱਥੇ ਸੀਗੀ, ਇਸਤਰੀ ਅਧਿਕਾਰੀ, ਤਾਂ ਉਹ ਮਾਫੀ ਮੰਗੇ। ਤਾਂ ਦੱਸਦੇ ਆ ਕਿ ਉਹਨੇ ਖਿਮਾ ਯਾਚਨਾ ਤੋਂ ਇਨਕਾਰ ਕਰ ਦਿੱਤਾ, ਕੀ ਹੋ ਗਈ ਆ। ਤਾਂ ਮੇਰੇ ਖਿਆਲ ਦੇ ਨਾਲ ਸਾਰਿਆਂ ਨੂੰ ਲਾਮਬੰਦ ਹੋਣਾ ਚਾਹੀਦਾ। ਜਿੰਨੇ ਵੀ ਕੌਮਾਂਤਰੀ ਪੱਧਰ ਤੇ ਸਿੱਖ ਜਥੇਬੰਦੀਆਂ ਦੇ ਜਥੇਦਾਰ ਆ ਉਹਨਾਂ ਨੂੰ ਵੇਖਣਾ ਚਾਹੀਦਾ। ਹੁਣ ਭਾਰਤ ਵਾਲਾ ਤੇ ਮਸਲਾ ਚਲੋ ਠੀਕ ਆ, ਇੱਥੇ ਤੇ ਹੈ ਹੀ ਐਸੀਆਂ ਘਟਨਾਵਾਂ ਜਿਹੜੀਆਂ ਵਾਪਰਦੀਆਂ। ਤਾਂ ਕੌਮਾਂਤਰੀ ਹਵਾਈ ਅੱਡੇ ਤੇ ਇਸ ਤਰ੍ਹਾਂ ਦਾ ਵਰਤਾਰਾ ਜਿਹੜਾ ਪੇਸ਼ ਆਉਣਾ ਮੇਰੇ ਖਿਆਲ ਦੇ ਨਾਲ ਗਲਤ ਆ, ਤੇ ਉਹ ਵੀ ਬਿਨਾਂ ਕਿਸੇ ਗੱਲ ਤੋਂ। ਤਾਂ ਇਹਦੇ ਬਾਰੇ ਹੁਣ ਜ਼ਰੂਰ ਸਟੈਂਡ ਲੈਣਾ ਚਾਹੀਦਾ, ਨਿਖੇਧੀ ਕਰਨੀ ਚਾਹੀਦੀ। ਔਰ ਪੂਰੇ ਸੰਸਾਰ ਭਰ ਚੋਂ ਨਿਖੇਧੀ ਹੋ ਵੀ ਰਹੀ ਆ, ਕਿਉਂਕਿ ਰਵੀ ਸਿੰਘ ਹੋਰਾਂ ਦੇ ਕੰਮਾਂ ਬਾਰੇ ਸਭ ਨੂੰ ਪਤਾ ਹੀ ਆ। ਇਹ ਹੁਣ ਵੀ ਜਦੋਂ ਆ ਰਹੇ ਸੀ ਮੇਰੇ ਖਿਆਲ ਦੇ ਨਾਲ ਰਾਤ ਚੋਂ ਆ ਰਹੇ ਸੀ, ਕਿਉਂਕਿ ਰਾਤ ਦੇ ਵਿੱਚ ਤੁਹਾਨੂੰ ਪਤਾ ਹੀ ਆ ਇਹ ਜਿਸ ਦੀ ਔਰਤਾਂ ਨੂੰ ਉੱਥੇ ਗੁਲਾਮ ਬਣਾ ਕੇ ਰੱਖਿਆ ਗਿਆ ਸੀਗਾ ICI ਵੱਲੋਂ। ਤਾਂ ਇਹ ਉੱਥੇ ਉਹਨਾਂ ਔਰਤਾਂ ਦੇ ਭਲੇ ਵਾਸਤੇ ਕੰਮ ਕਰਦੇ ਲਗਾਤਾਰ ਜਾਂਦੇ ਰਹਿੰਦੇ ਆ। ਤਾਂ ਜਦੋਂ ਪਰਤਦੇ ਪਏ ਸੀ ਉਸ ਸਫ਼ਰ ਦੇ ਦੌਰਾਨ ਹੀ ਸਾਰੀ ਘਟਨਾ ਵਾਪਰੀ ਹੈ। ਤੇ ਮੇਰੇ ਖਿਆਲ ਦੇ ਨਾਲ ਬਹੁਤ ਨਖੇਧੀਜਨਕ ਗੱਲ ਹੈ, ਜਿਸ ਤਰ੍ਹਾਂ ਵੀ ਇਹ ਸਭ ਕੁਛ ਵਾਪਰਿਆ ਬਹੁਤ ਗਲਤ ਗੱਲ ਆ। ਪਰ ਹੁਣ ਗੋਰਿਆਂ ਨੂੰ ਕੀ ਕਹੀਏ, ਇਹਨਾਂ ਨੂੰ ਦੱਸਣਾ ਪੈਣਾ, ਦੱਸਣਾ ਚਾਹੀਦਾ ਕਿ इतिहास गवाह है सरदारों का जो शायद तुम्हें किसी ने बताया नहीं, जान गवा दी हंस के अपनी पर सर कभी झुकाया नहीं। ਇਹ ਉਹ ਲੋਕ ਆ, ਕਦਰ ਕਰੋ ਇਹਨਾਂ ਦੀ। ਇਹ ਤੇ ਉੱਥੇ ਚਲੇ ਜਾਂਦੇ ਆ ਜਿੱਥੇ ਮੈਂ ਕਹੂੰਗਾ ਕਿ ਵੱਡੇ ਤੋਂ ਵੱਡੇ ਜਿਗਰੇ ਵਾਲੇ ਜਾਣ ਤੋਂ ਘਬਰਾਉਂਦੇ ਆ।
ਸੋਮਾਲੀਆ ਵਰਗੇ ਮੁਲਕਾਂ ਦੇ ਵਿੱਚ ਚਲੇ ਜਾਂਦੇ ਆ, ਇਰਾਕ ਵਰਗੇ ਮੁਲਕਾਂ ਦੇ ਵਿੱਚ, ਜਦੋਂ ਉੱਥੇ ਸਹੀ ਤਰੀਕੇ ਦੇ ਨਾਲ ਮਤਲਬ ਕਿ ਸਿਵਿਲੀਅਨ ਵੀ ਰਹਿਣ ਤੋਂ ਡਰਦੇ ਸੀਗੇ, ਤਾਂ ਉਸ ਮਾਹੌਲ ਦੇ ਵਿੱਚ ਜਿਹੜੇ ਉੱਥੋਂ ਦੇ ਬਸ਼ਿੰਦੇ ਆ ਉਹ ਵੀ ਹਿਜਰਤ ਨੱਠ ਰਹੇ ਸੀਗੇ। ਇਹ ਵੇਖੋ ਕਿੱਥੋਂ ਜਾ ਕੇ ਉੱਥੇ ਲੋਕਾਂ ਦੇ ਭਲੇ ਦਾ ਕੰਮ ਕਰਦੇ। ਠੀਕ ਹੈ, ਕਿੰਤੂ ਪਰੰਤੂ ਚੱਲਦੇ ਰਹਿੰਦੇ ਆ, ਵਿਚਾਰਕ ਵਖਰੇਵੇਂ ਚੱਲਦੇ ਰਹਿੰਦੇ ਆ, ਪਰ ਜੋ ਕੁਛ ਵਾਪਰਿਆ ਬਹੁਤ ਹੀ ਨਿਖੇਧੀਜਨਕ ਆ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਅਰਧ ਸੈਨਿਕ ਬਲਾਂ ਦੇ ਜਵਾਨਾਂ ਦੀ ਰਿਟਾਇਰਮੈਂਟ ਸੰਬੰਧੀ ਆ ਰਹੀ ਹੈ ਵੱਡੀ ਖਬਰ। ਹਾਂਜੀ, ਇਹ ਵੱਡੀ ਖਬਰ ਇਹ ਆ ਕਿ ਰਿਟਾਇਰਮੈਂਟ ਦੀ ਜਿਹੜੀ ਉਮਰ ਹੱਦ ਆ ਉਹ ਤਬਦੀਲ ਕਰ ਦਿੱਤੀ ਗਈ ਹੈ। ਮੇਰੇ ਖਿਆਲ ਦੇ ਨਾਲ ਕੋਰਟ ਦੇ ਵਿੱਚ ਮਸਲਾ ਗਿਆ ਸੀਗਾ, ਤੇ ਜਿਹੜੀ ਕੇਂਦਰੀ ਰਿਜ਼ਰਵ ਪੁਲਿਸ ਵਾਲੇ CRPF ਨਾਲ ਸੀਮਾ ਸੁਰੱਖਿਆ ਬਲ BSF, ਫਿਰ ਹਥਿਆਰਬੰਦ ਸਰਹੱਦ ਵਾਲੇ ਜਿਹਨੂੰ SSB ਕਹਿ ਦਿੰਦੇ ਆ, ਫਿਰ ਇੱਕ ਕੇਂਦਰੀ ਉਦਯੋਗਿਕ ਸੁਰੱਖਿਆ ਵਾਲੇ ਆ CISF, ਤੇ ਅਸਮ ਰਾਈਫਲ, ਇਹਨਾਂ ਤੇ ਫੈਸਲਾ ਜਿਹੜਾ ਉਹ ਲਾਗੂ ਹੋਊਗਾ, ਕਿਉਂਕਿ ਕਿਸੇ ਕੋਰਟ, ਸ਼ਾਇਦ ਮੇਰੇ ਖਿਆਲ ਦੇ ਨਾਲ ਦਿੱਲੀ ਹਾਈ ਕੋਰਟ ਦਾ ਫੈਸਲਾ ਸੀਗਾ, ਤੇ ਗ੍ਰਹਿ ਮੰਤਰਾਲੇ ਨੇ ਇਹ ਲਾਗੂ ਕਰ ਦਿੱਤਾ। ਤਾਂ ਇਹਦੇ ਵਿੱਚ ਫਰਕ ਇਹ ਸੀਗਾ ਕਿ ਜਿੱਦਾਂ ਹੇਠਲੇ ਰੈਂਕ ਦੇ ਹੁੰਦੇ ਆ ਕਰਮਚਾਰੀ ਜਾਂ ਜਿਹੜੇ ਇਹਨਾਂ ਦੇ ਜਵਾਨ, ਉਹਨਾਂ ਦੀ ਰਿਟਾਇਰਮੈਂਟ ਦੀ ਉਮਰ ਜਿਹੜੀ ਸੀਗੀ ਉਹ 57 ਸਾਲ ਸੀਗੀ, ਤੇ ਇਸ ਤੋਂ ਇਲਾਵਾ ਜਿਹੜੇ ਵੱਡੇ ਅਧਿਕਾਰੀ ਸੀਗੇ ਉਹਨਾਂ ਦੀ ਜਿਹੜੀ DIG ਜਾਂ ਇਸ ਤੋਂ ਉੱਪਰ ਦੇ ਜਿਹੜੇ ਰੈਂਕ ਦੇ ਅਧਿਕਾਰੀ ਸੀ, ਉਹਨਾਂ ਦੀ ਰਿਟਾਇਰਮੈਂਟ ਦੀ ਉਮਰ ਜਿਹੜੀ ਸੀਗੀ ਉਹ 60 ਸਾਲ ਸੀਗੀ। ਤਾਂ ਇੱਕ ਫਰਕ ਸੀਗਾ। ਤੇ ਇਹ ਕਮਾਂਡੈਂਟ ਤੇ ਉਸ ਤੋਂ ਹੇਠਲੇ ਰੈਂਕ ਦੇ ਜਿਹੜੇ ਰਿਟਾਇਰਮੈਂਟ ਵਾਲੇ ਪੈਮਾਨੇ ਸੀਗੇ ਉਹ ਮੇਰੇ ਖਿਆਲ ਦੇ ਨਾਲ 57 ਸੀਗੇ। ਤਾਂ ਇਸ ਚੀਜ਼ ਨੂੰ ਲੈ ਕੇ ਇੱਕ ਕਾਨੂੰਨੀ ਅੜਚਨ ਸੀਗੀ। ਤਾਂ ਜਦੋਂ ਕਾਨੂੰਨੀ ਲੜਾਈ ਦੇ ਵਿੱਚ ਫੈਸਲਾ ਕੀਤਾ ਗਿਆ ਕਿ ਨਹੀਂ ਭਾਈ, ਉਮਰ ਹੱਦ ਜਿਹੜੀ ਉਹ ਇੱਕੋ ਜਿਹੀ ਹੋਣੀ ਚਾਹੀਦੀ ਆ, ਤਾਂ ਤੁਸੀਂ ਇਹ ਦੇਖ ਲਓ ਕਿ ਹੁਣ ਫੈਸਲਾ ਜਿਹੜਾ ਉਹ ਹੱਕ ਦੇ ਵਿੱਚ ਹੈ ਜਿਹੜੇ ਛੋਟੇ ਰੈਂਕ ਵਾਲੇ ਸੀਗੇ। ਪਰ ਇੱਕ ਕਦੇ ਖੁਸ਼ੀ ਕਦੇ ਗਮ ਵਾਲੀ ਗੱਲ ਆ, ਕਿਤੇ ਖੁਸ਼ੀ ਕਿਤੇ ਗਮ, ਕਿਉਂਕਿ ਇਹਦੇ ਨਾਲ ਕੀ ਆ ਕਿ ਜਿਹੜੇ ਲੋਕ ਛੋਟੇ ਰੈਂਕ ਤੇ ਨੇ ਉਹ ਤੇ ਖੁਸ਼ ਹੋਣਗੇ, ਪਰ ਇਹਦੇ ਵਿੱਚ ਕੀ ਆ ਕਿ ਭਰਤੀ ਜ਼ਰੂਰ ਘਟੇਗੀ, ਕਿਉਂਕਿ ਉਮਰ ਹੱਦ ਦਾ ਵੱਧ ਜਾਣਾ ਇਹਦਾ ਮਤਲਬ ਇਹ ਹੁੰਦਾ ਕਿ ਭਰਤੀਆਂ ਦੇ ਵਿੱਚ ਕਿਤੇ ਨਾ ਕਿਤੇ ਫਰਕ ਪੈ ਜਾਂਦਾ। ਐਸੇ ਵੀ ਤੁਹਾਨੂੰ ਪਤਾ ਹੀ ਆ, ਫੌਜ ਦੇ ਵਿੱਚੋਂ ਵੀ ਖਬਰ ਆ ਰਹੀ ਆ ਕਿ ਇਹਨਾਂ ਨੇ ਉੱਥੇ ਵੀ ਛੰਟਣੀ ਕਰਨੀ, ਹੁਣ ਕਿੰਨੀ ਕਰਦੇ ਆ ਪਤਾ ਨਹੀਂ। ਪਿਛਲੇ ਝਟਕੇ ਇੱਕ ਦੱਸਦੇ ਆ ਕਿ 27,000 ਜਵਾਨ ਜਿਹੜਾ ਉਹ ਇਹਨਾਂ ਨੇ ਬਾਹਰ ਕਰਨਾ ਵਾ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਕੈਪਟਨ ਨੂੰ ਹੀ ਗੱਚਾ ਦੇ ਗਿਆ ਪ੍ਰਸ਼ਾਸਨ। ਦੇਖੋ ਗੱਲ ਇਹ ਆ, ਆਂਦੇ ਹੁੰਦੇ ਆ ਨਾ ਕਿ ਜਿਹੋ ਜਿਹੇ ਆਲੇ ਉਹੋ ਜਿਹੇ ਕੁਝੇ, ਕਿ ਜਿਹੋ ਜਿਹੇ ਹਾਕਮ ਹੁੰਦੇ ਆ, ਜਿਹੋ ਜਿਹੀਆਂ ਸਰਕਾਰਾਂ ਹੁੰਦੀਆਂ, ਅਫਸਰਸ਼ਾਹੀ ਦੇ ਜਿਹੜੇ ਬਾਬੂ ਹੁੰਦੇ ਆ ਉਹ ਵੀ ਇਸ ਤਰ੍ਹਾਂ ਹੀ ਕਰਨ ਲੱਗ ਪੈਂਦੇ ਆ, ਸਿੱਖ ਜਾਂਦੇ ਆ। ਅੱਜ ਕੱਲ ਤੇ ਇੱਥੋਂ ਤੱਕ ਆ ਕਿ ਜਿਹੜੇ ਨੌਨ PCS ਹੁੰਦੇ ਆ ਜਾਂ ਜਿਹੜੇ ਗਾਹ ਜਾ ਕੇ IS ਦੇ ਵਿੱਚ ਬਦਲ ਦਿੱਤੇ ਜਾਂਦੇ ਆ ਪੰਜਾਬ ਦੀਆਂ ਸਿਫਾਰਿਸ਼ਾਂ ਤੇ, ਉਹ ਬੰਦੇ ਵੀ ਕਿਸ ਤਰ੍ਹਾਂ ਪੌੜੀਆਂ ਚੜ੍ਹਦੇ ਉਹ ਸਭ ਨੂੰ ਪਤਾ ਵਾ, ਸਭ ਨੂੰ ਪਤਾ ਕਿੱਦਾਂ ਅਫਸਰਸ਼ਾਹੀ ਆ ਜਿਹੜੀ ਉਹ ਕੁਛ ਹੀ ਹਿੱਸੇ ਨੂੰ ਛੱਡ ਕੇ ਕਿੱਦਾਂ ਉਹ ਅਫਸਰਸ਼ਾਹੀ ਕੰਮ ਕਰਦੀ, ਸਭ ਨੂੰ ਪਤਾ, ਕਿਉਂਕਿ ਉਹਨਾਂ ਨੂੰ ਪਤਾ ਜਿਹੜੇ ਸਾਡੇ ਉੱਤੇ ਆ ਉਹ ਆਪ ਤੇ ਸਾਨੂੰ ਕਹਿੰਦੇ ਆ ਕਿ ਇੰਨਾ ਹਿੱਸਾ ਪਤਾ ਸਾਡਾ ਪਾਸੇ ਰੱਖ ਦਿਓ, ਬਾਕੀ ਤੁਸੀਂ ਜਾਣੋ, ਤੁਹਾਡਾ ਕੰਮ ਜਾਣੇ। ਤਾਂ ਜਦੋਂ ਹੇਰਾਫੇਰੀ ਇਸ ਪੱਧਰ ਦੀ ਹੋਵੇ, ਫਿਰ ਤੁਹਾਨੂੰ ਪਤਾ ਹੀ ਆ ਹੇਰਾਫੇਰੀ ਉਹ ਕਈ ਵਾਰ ਲੀਡਰਾਂ ਦੇ ਨਾਲ ਵੀ ਹੋ ਜਾਂਦੀ ਆ। ਤਾਂ ਮਸਲਾ ਇਹ ਸੀਗਾ ਕਿ ਪਿਛਲੇ ਦਿਨ ਹੀ ਬੀਤੇ ਦਿਨ ਹੀ ਜਿਹੜਾ ਰੱਖੜੀ ਦਾ ਤਿਉਹਾਰ ਲੰਘ ਕੇ ਗਿਆ, ਇਸ ਮੌਕੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਸੀਗਾ ਕਿ ਗੱਲ ਇਹ ਆ ਕਿ ਐਤਕੀ ਰੱਖੜੀ ਦੇ ਤਿਉਹਾਰ ਤੇ 5 ਕੰਨਿਆਂ ਜਿਹੜੀਆਂ ਨੇ ਉਹ ਲਿਆਇਓ ਜਿਨ੍ਹਾਂ ਦੇ ਵਿੱਚ ਸ਼ਹੀਦਾਂ ਦੇ ਪਰਿਵਾਰ ਦੀਆਂ ਹੋਣ ਬੱਚੀਆਂ, ਜਾਂ ਬੈਕਵਰਡ ਜੋ ਸਾਡੀ ਸ਼੍ਰੇਣੀ ਹੁੰਦੀ ਆ ਉਹਦੇ ਵਿੱਚੋਂ ਹੋਣ, ਜਾਂ ਕਿਸਾਨ ਦੀ ਇੱਕ ਬੇਟੀ ਹੋਵੇ। ਇਸ ਤਰ੍ਹਾਂ ਕਰਕੇ 5 ਬੇਟੀਆਂ ਉਹਨਾਂ ਨੇ ਆਖਿਆ ਸੀਗਾ ਕਿ ਲਿਆਓ, ਮੈਂ ਉਹਨਾਂ ਤੋਂ ਰੱਖੜੀ ਬਣਵਾਉਣੀ ਆ। ਤੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਨਵੀਂ ਪਿਰਤ ਪਾਉਣ ਦੀ ਫਿਰਾਕ ਦੇ ਵਿੱਚ ਸੀਗੇ ਕੈਪਟਨ ਅਮਰਿੰਦਰ ਸਿੰਘ ਜੀ। ਤਾਂ ਇਹਨਾਂ ਨੂੰ ਜਿਹੜੀਆਂ ਰੱਖੜੀ ਬੰਨਣ ਕੁੜੀਆਂ ਆਈਆਂ, ਉਹਨਾਂ ਦੇ ਵਿੱਚ ਬਾਕੀ ਤੇ ਸਭ ਕੁਛ ਠੀਕ ਠਾਕ ਸੀਗਾ। 4 ਲੜਕੀਆਂ ਜਿਹੜੀਆਂ ਸੀਗੀਆਂ ਉਹ ਵਾਕਿਆ ਹੀ ਉਹਨਾਂ ਵਰਗਾਂ ਤੋਂ ਸੀ ਜਿਨ੍ਹਾਂ ਦਾ ਇਹਨਾਂ ਨੇ ਜ਼ਿਕਰ ਕੀਤਾ ਸੀਗਾ ਕਿ ਭਾਈ ਜੋ ਵੀ ਰੱਖੜੀ ਬੰਨਣ ਆਉਣ ਕੁੜੀਆਂ ਉਹ ਇਹਨਾਂ ਦਾ ਘਰਾਂ 'ਚ ਹੋਣੀਆਂ ਚਾਹੀਦੀਆਂ। ਪਰ 5ਵੀਂ ਕੁੜੀ ਦਾ ਰੌਲਾ ਪੈ ਗਿਆ, ਕਿਉਂਕਿ ਅਸਲ ਦੇ ਵਿੱਚ ਉਹ ਇੱਕ ਪ੍ਰਸ਼ਾਸਕੀ ਅਧਿਕਾਰੀ ਦੀ ਬੇਟੀ ਸੀਗੀ। ਤਾਂ ਉਹ ਬੇਟੀ ਜਿਹਦੀ ਸੀ ਉਹ ਖੁਦ ਉਹਦਾ ਬਾਪ ਹੈ ਜਿਹੜਾ ਉਹ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਹੈ ਸਿੱਖਿਆ ਵਿਭਾਗ ਦੇ ਵਿੱਚ। ਰੌਲਾ ਪੈ ਗਿਆ, ਉਹਦੀ ਖੁਦ ਮਾਂ ਜਿਹੜੀ ਹੈ ਉਹ ਪ੍ਰਿੰਸੀਪਲ ਹੈ ਬੱਚੀ ਦੀ। ਜਦੋਂ ਰੌਲਾ ਪੈ ਗਿਆ ਤੇ ਕਹਿੰਦੇ ਵੀ ਕਮਾਲ ਦੀ ਗੱਲ ਆ, ਕਿਸਾਨੀ ਕਿੱਥੇ ਕਰਦੇ ਜੀ ਤੁਸੀਂ, ਹੁਣ ਛੱਤਾਂ ਤੇ ਝੋਨਾ ਲਾਇਆ ਜਿੱਥੇ ਕਿਸਾਨੀ ਕਰਦੇ ਆ। ਤਾਂ ਜਦੋਂ ਰੌਲਾ ਪੈ ਗਿਆ ਉਸ ਸਾਇੰਸ ਸੁਪਰਵਾਈਜ਼ਰ ਦਾ, ਜਦੋਂ ਪੱਖ ਜਾਣਨਾ ਚਾਹਿਆ ਪੱਤਰਕਾਰਾਂ ਨੇ, ਤੇ ਉਹਨਾਂ ਪਹਿਲਾਂ ਤੇ ਫੋਨ ਫਾਨ ਹੀ ਨਹੀਂ ਚੁੱਕਿਆ ਪੱਤਰਕਾਰਾਂ ਦਾ। ਬਾਅਦ ਦੇ ਵਿੱਚ ਜਦੋਂ ਫੋਨ ਚੱਕਿਆ ਤੇ ਕਹਿੰਦੇ ਦੇਖੋ ਮੇਰੀ ਬੇਟੀ ਆ, ਰਹਿਣ ਦਿਓ ਖਬਰ ਛੱਡੋ ਖੇੜਾ, ਹੁਣ ਜੋ ਹੋ ਗਿਆ ਸੋ ਹੋ ਗਿਆ। ਤੇ ਇਹੋ ਜਿਹਾ ਮਾਹੌਲ ਬਣਿਆ ਪਿਆ। ਕੈਪਟਨ ਅਮਰਿੰਦਰ ਸਿੰਘ ਨੂੰ ਉਹਦੇ ਆਪਣੇ ਅਧਿਕਾਰੀ ਆ ਜਿਹੜੇ ਉਹ ਵੀ ਝਕਾਨੀ ਦੇ ਗਏ ਆ।
ਜੀ ਜੀ ਮੈਂ ਇਹ ਵੀ ਗੱਚਾ ਦੇ ਜਾਂਦੇ ਆ ਨਾ, ਜੇ ਪੰਜਾਬੀਆਂ ਨੂੰ ਗੱਚਾ ਦੇ ਜਾਂਦੇ ਆ ਤੇ ਇਹਨਾਂ ਨੂੰ ਗੱਚਾ ਦੇਣ ਵਾਲੇ ਵੀ ਹੈ, ਉਸਤਾਦਾਂ ਦੇ ਉਸਤਾਦ ਇਹਨਾਂ ਨੂੰ ਕਹਿੰਦੇ ਆ। ਸਹੀ ਗੱਲ ਜੀ। ਕਹਿੰਦੇ ਸਾਬਕਾ 에ਅਰਫੋਰਸ ਦੇ ਅਧਿਕਾਰੀ ਨੇ ਕਸ਼ਮੀਰ ਸੰਬੰਧੀ ਦਿੱਤਾ ਵੱਡਾ ਬਿਆਨ। ਚਲੋ ਹੁਣ ਇਹਦੇ ਵੀ ਮੱਥੇ ਤੇ ਮਾਰੋ ਸਰਟੀਫਿਕੇਟ ਪਵਾ ਕੇ, ਇਹ ਵੀ ਦੇਸ਼ ਧਰੋਹੀ ਆ। ਅਸਲ ਦੇ ਵਿੱਚ ਇਹਨੂੰ ਕਹਿ ਨਹੀਂ ਸਕਦੇ, ਕਿਉਂਕਿ ਇਹ ਬੰਦਾ ਜਿਹੜਾ ਮੇਰੇ ਖਿਆਲ ਦੇ ਨਾਲ ਕਸ਼ਮੀਰੀ ਪੰਡਤ ਭਾਈਚਾਰੇ ਦਾ ਵੀ ਆ। ਤਾਂ ਇਹ ਸ਼ਖਸ ਜਿਹੜਾ ਕਿ ਮਾਨਯੋਗ ਸ਼ਖਸ ਆ, ਇਹ 40 ਸਾਲ 에ਅਰਫੋਰਸ ਦੀ ਸਰਵਿਸ ਕਰਕੇ ਆਇਆ। 17 ਸਾਲ ਦੀ ਉਮਰ ਦੇ ਵਿੱਚ ਪੜ੍ਹਾਈ ਲਿਖਾਈ ਖਤਮ ਕੀਤੀ ਸੀ, ਉਸ ਤੋਂ ਬਾਅਦ ਸਰਵਿਸ ਦੇ ਵਿੱਚ ਚਲੇ ਗਿਆ ਸੀਗਾ। ਤਾਂ ਇਹਨਾਂ ਦਾ ਨਾਮ ਹੈ ਕਪਿਲ ਕੌਕ। ਤਾਂ ਇਹਨਾਂ ਨੇ ਇੱਕ ਬੜੀ ਲੰਮੀ ਚੌੜੀ ਇੰਟਰਵਿਊ ਦਿੱਤੀ ਹੈ ਕੁਇੰਟ ਨੂੰ। ਤਾਂ ਉਹਦੇ ਵਿੱਚ ਇਹਨਾਂ ਨੇ ਸਾਫ਼ ਤੌਰ ਤੇ ਕਿਹਾ ਨਾ ਕਿ ਫੌਜੀਆਂ, ਝੂਠ ਨਹੀਂ ਬੋਲੂੰਗਾ, ਕਸ਼ਮੀਰ ਦੇ ਵਿੱਚ ਕਰੂਰਤਾ ਹੋ ਰਹੀ ਹੈ, ਕਸ਼ਮੀਰ ਦੇ ਵਿੱਚ ਕਰੂਰਤਾ ਹੋ ਰਹੀ ਆ। 370 ਤੇ ਵੀ ਉਹ ਖੁੱਲ ਕੇ ਬੋਲੇ ਆ ਕਿ ਬਿਲਕੁਲ ਗਲਤ ਆ, ਕਿਉਂਕਿ ਸ਼ੇਖ ਅਬਦੁੱਲਾ ਨੇ ਜਿਹੜੀ ਗੱਲ ਕਹੀ ਸੀਗੀ ਕਿ ਕਸ਼ਮੀਰ ਹੈ ਜਿਹੜਾ, ਵੈਸੇ ਤੇ ਕਹਿੰਦੇ ਆ ਕਿ ਪਾਕਿਸਤਾਨ ਦਾ ਹਿੱਸਾ ਹੋਣਾ ਚਾਹੀਦਾ ਕਾਇਦੇ ਦੇ ਮੁਤਾਬਕ, ਕਿਉਂਕਿ ਜੋ ਵੰਡ ਨੂੰ ਕੰਟਰੋਲ ਕਰਦਾ ਸਿਧਾਂਤ, ਉਹਦੇ ਮੁਤਾਬਕ ਅਸੀਂ ਉੱਧਰ ਹੀ ਜਾਣਾ ਸੀ। ਪਰ ਕਿਉਂਕਿ ਭਾਰਤ ਦੀ ਧਰਮ ਨਿਰਪੇਖਤਾ, ਲੋਕਤਾਂਤਰਿਕਤਾ ਤੇ ਜੰਮੂ ਕਸ਼ਮੀਰ ਦੇ ਨਾਗਰਿਕਾਂ ਪ੍ਰਤੀ ਉਹਨਾਂ ਦੇ ਸਨੇਹ ਨੂੰ ਦੇਖ ਕੇ ਅਸੀਂ ਭਾਰਤ ਨੂੰ ਚੁਣਿਆ। ਕਹਿੰਦੇ ਆ ਕਿ ਇਹ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿਸ ਤਰ੍ਹਾਂ ਸਾਰਾ ਕੁਛ ਹੋਇਆ, ਬਿਲਕੁਲ ਉਲਟ ਹੋਇਆ, ਕਿਉਂਕਿ ਅਸੀਂ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਗਰੰਟੀ ਦਿੱਤੀ ਸੀਗੀ। ਬਿਲਕੁਲ ਗੱਲ ਵੀ ਠੀਕ ਹੈ, ਕਿਉਂਕਿ ਉਹਨਾਂ ਦੀ ਆਇਡੈਂਟੀ ਵੱਖਰੀ ਰੱਖਣ ਦੀ ਗਰੰਟੀ ਹੈ ਜਿਹੜੀ, ਉਹ ਉਸ ਸਮੇਂ ਦਿੱਤੀ ਗਈ ਸੀਗੀ। ਤਾਂ ਜਿਹਦੀ ਪਛਾਣ ਜਿਹੜੀ ਹੈ ਉਹ ਦਾਅ ਤੇ ਲੱਗ ਜਾਵੇ, ਫਿਰ ਅਗਲਾ ਕੁਛ ਤਾਂ ਹੈ। ਤਾਂ ਹੁਣ ਦੇਖੋ ਬਿਆਨ ਦਿੱਤਾ ਜੋ ਇੰਟਰਵਿਊ ਦੇ ਵਿੱਚ ਸਿੱਧੇ ਤੌਰ ਤੇ ਇੱਕ ਤਰ੍ਹਾਂ ਨਾਲ ਕਹਿ ਲਈਏ ਖੁਲਾਸਾ ਕੀਤਾ ਕਿ ਉੱਥੇ ਸਭ ਕੁਝ ਚੱਲਦਾ ਪਿਆ। ਇਹ ਉਹਨਾਂ ਪੱਤਰਕਾਰਾਂ ਦੇ ਮੂੰਹ ਤੇ ਵੀ ਚਪੇੜ ਆ ਜਿਹੜੇ ਕਹਿੰਦੇ ਕਿ ਉੱਥੇ ਅਮਨ ਦੀਆਂ ਘੰਟੀਆਂ ਵੱਜਦੀਆਂ ਪਈਆਂ ਸਕੂਲਾਂ 'ਚ। ਇਹ ਉਹਨਾਂ ਦੇ ਮੂੰਹ ਤੇ ਵੀ ਚਪੇੜ ਆ ਜੋ ਵਾਰ-ਵਾਰ ਦਾਅਵਾ ਕਰਦੇ ਪਏ ਕਿ ਉੱਥੇ ਸਭ ਕੁਝ ਠੀਕ ਆ, ਜੋ ਵਾਰ-ਵਾਰ ਉਹਨਾਂ ਰਿਪੋਰਟਾਂ ਦਾ ਖੰਡਨ ਕਰਦੇ ਆ ਜੋ ਕੌਮਾਂਤਰੀ ਪੱਧਰ ਤੇ ਛਪਦੀਆਂ। ਤੇ ਇੱਥੇ ਆ ਹੁਣ ਕੱਲ ਦੀ ਘਟਨਾ ਉਹ ਤੁਸੀਂ ਵੇਖੀ ਹੋਣੀ ਆ, ਕੁੜੀ ਉਹ ਜਿਹੜੀ ਇਹਨਾਂ ਦੇ ਨਾਲ ਹੀ ਹੁੰਦੀ ਸੀ JNU ਦੇ ਵਿੱਚ, ਕਨਈਆ ਕੁਮਾਰ ਹੋਰਾਂ ਦੇ ਨਾਲ, ਰਸ਼ੀਦ ਸੀਗਾ ਕੁੜੀ ਦਾ ਨਾਮ, ਸ਼ਾਇਦ ਸ਼ਹਿਲਾ ਰਸ਼ੀਦ ਸ਼ਾਇਦ ਉਹਦਾ ਨਾਮ ਆ। ਤਾਂ ਉਹ ਸ਼ਹਿਲਾ ਰਸ਼ੀਦ ਨੇ ਕੁਛ ਟਵੀਟ ਕੀਤੇ ਸਨ, ਪਤਾ ਨਹੀਂ ਮੈਨੂੰ ਕਿ ਅਥੈਂਟਿਕਲੀ ਉਹ ਸਹੀ ਸੀਗੇ ਜਾਂ ਗਲਤ ਸੀਗੇ। ਦਾਅਵਾ ਇਹ ਕੀਤਾ ਗਿਆ ਸੀਗਾ ਕਿ ਉੱਥੇ ਸਭ ਕੁਛ ਐਸਾ ਵਾਪਰ ਰਿਹਾ ਜਿਹਦੇ ਵਿੱਚ ਵਹਿਸ਼ਿਆਨਾ ਢੰਗ ਦੇ ਨਾਲ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾ ਰਿਹਾ, ਮਤਲਬ ਕਿ ਸਟੇਟ ਵੱਲੋਂ। ਤਾਂ ਉਹਦੇ ਤੇ ਪਹਿਲਾਂ ਤੇ ਫੌਜ ਦਾ ਖੰਡਨ ਆਇਆ। ਹੁਣ ਦੇਖੋ ਕਿੱਥੇ ਸ਼ਹਿਲਾ ਰਸ਼ੀਦ ਦਾ ਟਵੀਟ ਤੇ ਕਿੱਥੇ ਫੌਜ ਡਾਇਰੈਕਟਲੀ ਜਾ ਕੇ ਕੰਡੈਮ ਕਰਦੀ ਪਈ ਆ। ਇਹ ਵੀ ਇੱਕ ਵੇਖਣ ਵਾਲੀ ਗੱਲ ਹੈ। ਔਰ ਦੂਜੀ ਚੀਜ਼ ਇਹ ਆ ਕਿ ਇੱਕ ਵਕੀਲ ਭਾਈ ਸਾਹਿਬ, ਪਤਾ ਨਹੀਂ ਉਹ ਘਰੋਂ ਵਿਹਲੇ ਹੀ ਹੋਣੇ ਆ, ਉਹ ਚੱਕ ਕੇ ਸੁਪਰੀਮ ਕੋਰਟ 'ਚ ਚਲੇ ਗਏ ਆ ਕਿ ਸ਼ਹਿਲਾ ਰਸ਼ੀਦ ਤੇ ਕੇਸ ਦਰਜ ਹੋਣਾ ਚਾਹੀਦਾ। ਤੇ ਜਿਹੜੇ ਫੇਕ ਖਬਰਾਂ ਦੀਆਂ ਫੈਕਟਰੀਆਂ ਲਾਈ ਫਿਰਦੇ ਉਹਨਾਂ ਤੇ ਕਦੇ ਇਹਨਾਂ ਨੇ ਕਾਰਵਾਈ ਦੀ ਮੰਗ ਨਹੀਂ ਕੀਤੀ। ਤਾਂ ਹੁਣ ਜਦੋਂ ਸ਼ਹਿਲਾ ਰਸ਼ੀਦ ਇਸ ਤਰ੍ਹਾਂ ਦੀ ਗੱਲ ਕਹਿੰਦੀ ਆ ਤੇ ਕਹਿੰਦੇ ਆ ਬਿਲਕੁਲ ਝੂਠ ਬੋਲਦੀ ਆ, ਫਰਜ਼ੀ ਖਬਰਾਂ ਸ਼ੇਅਰ ਕਰਦੀ ਆ, ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ। ਤੇ ਜਦੋਂ ਐਡਾ ਤਗੜਾ 에ਅਰਫੋਰਸ ਦਾ ਜਿਹੜਾ ਅਧਿਕਾਰੀ ਆ, ਜਿਹੜਾ ਮੇਰੇ ਖਿਆਲ ਦੇ ਨਾਲ ਰਿਟਾਇਰਡ 에ਅਰ ਵਾਈਸ ਮਾਰਸ਼ਲ ਆ, ਉਹ ਕਹਿਣ ਡਿਆ, ਹੁਣ ਤੁਸੀਂ ਕੀ ਕਹੋਗੇ? ਇਹਦਾ ਮਤਲਬ ਹੈ ਕਿ ਜੋ ਸ਼ਹਿਲਾ ਰਸ਼ੀਦ ਨੇ ਕਿਹਾ ਫਿਰ ਉਹਨੂੰ ਝੂਠਾ ਨਹੀਂ ਕਿਹਾ ਜਾ ਸਕਦਾ। ਜੋ ਤੁਸੀਂ ਕਾਰਵਾਈ ਦੀ ਮੰਗ ਕਰ ਰਹੇ ਹੋ ਇਸ ਕਰਕੇ ਕਰ ਰਹੇ ਹੋ ਕਿਉਂਕਿ ਉਹ ਉਸ ਭਾਈਚਾਰੇ ਨਾਲ ਸੰਬੰਧ ਰੱਖਦੀ ਹੈ, ਤਾਲੁਕ ਰੱਖਦੀ ਹੈ ਜਿਸ ਭਾਈਚਾਰੇ ਨਾਲ ਤੁਹਾਨੂੰ ਕੁੜ ਪਿਆ ਕਿਸੇ ਕਿਸਮ ਦੀ। ਤਾਂ ਇਹ ਮਾਮਲਾ ਜਿਹੜਾ ਬਿਲਕੁਲ ਸਾਫ਼ ਹੈ, ਸਿੱਧਾ ਸਪਸ਼ਟ ਆ ਕਿ ਸਥਿਤੀਆਂ ਹਾਲੇ ਜਿਹੜੀਆਂ ਉੱਥੇ ਗੁੰਝਲਦਾਰ ਆ। ਹਾਂ, ਪਰਦਾਪੋਸ਼ੀ ਇਹਨਾਂ ਦੀ ਜਿੰਨੀ ਮਰਜ਼ੀ ਕਰੀ ਚਲੋ, ਉਸ ਗੱਲ ਲਈ ਤੁਹਾਨੂੰ ਕੋਈ ਰੋਕ ਨਹੀਂ ਸਕਦਾ, ਪਰ ਅਸਲੀਅਤ ਜਿਹੜੀ ਆ ਉਹ ਇਹੋ ਹੀ ਆ ਕਿ ਅੰਦਰੇ ਅੰਦਰ ਕਸ਼ਮੀਰ ਹੈ ਜਿਹੜਾ ਧੁਖਦਾ ਹਾਲੇ ਵੀ ਹੈਗਾ ਜੀ। ਇੱਕ ਹਿੰਦੂ ਦੇ ਹਵਾਲੇ ਦੇ ਜ਼ਰੀਏ ਖਬਰ ਆ ਰਹੀ ਹੈ ਵੀ ਕਹਿੰਦੇ 5 ਅਗਸਤ ਤੋਂ ਲੈ ਕੇ ਹੁਣ ਤੱਕ 4000 ਤੋਂ ਵੱਧ ਲੋਕਾਂ ਨੂੰ ਉੱਥੇ ਗ੍ਰਿਫਤਾਰ ਕਰ ਲਿਆ ਜਾ ਚੁੱਕਾ ਹੈ। ਜਿਹੜਾ ਪਬਲਿਕ ਸੇਫਟੀ ਐਕਟ ਜਿਹੜਾ ਨਵਾਂ ਹੈ, ਜਿਹਦੇ ਵਿੱਚ 2 ਸਾਲ ਤਾਈਂ ਜੇ ਬਗੈਰ ਕਿਸੇ ਟਰਾਇਲ ਤੋਂ ਕਿਸੇ ਨੂੰ ਅੰਦਰ ਡੱਕਿਆ ਜਾ ਸਕਦਾ। ਦੇਖੋ ਇਹਦੇ ਬਾਰੇ ਖਬਰ ਤੇ ਆਈ ਹੈ, ਮੇਰੇ ਖਿਆਲ ਦੇ ਨਾਲ ਅੱਜ ਜਿਹੜੇ ਹੈਗੇ ਆ ਵਾਇਰ ਵਾਲੇ ਉਹਨਾਂ ਨੇ ਵੀ ਇਹ ਖਬਰ ਲਾਈ ਆ, ਖਬਰ ਤੇ ਆ ਰਹੀ ਆ। ਹੁਣ ਜੇ ਇਦਾਂ ਦੀਆਂ ਖਬਰਾਂ ਆ ਰਹੀਆਂ ਨੇ ਜੋ ਇਹਨਾਂ ਨੇ ਕਾਨੂੰਨ ਨਵਾਂ ਲਿਆਂਦਾ ਜੋ ਉੱਥੇ ਲਾ ਦਿੱਤਾ, ਤਾਂ ਉਹ ਫਿਰ ਮੇਰੇ ਖਿਆਲ ਦੇ ਨਾਲ ਤੇ ਇੱਕ ਚੀਜ਼ ਦੀ ਪ੍ਰਮਾਣਤਾ ਇਹ ਕਰਦਾ ਕਿ ਸਥਿਤੀ ਜਿਹੜੀ ਆ ਉਹ ਜਿਵੇਂ ਦਾਅਵਾ ਕੀਤਾ ਜਾ ਰਿਹਾ ਉਹਦਾ ਠੀਕ ਨਹੀਂ ਹੈ। ਦੂਜੀ ਚੀਜ਼ ਇਹ ਆ ਕਿ ਇਹਦਾ ਮਤਲਬ ਇਹ ਆ ਕਿ ਜੋ ਇਹਨਾਂ ਨੇ ਸਟੈਂਡ ਲਿਆ ਉਹ ਉਹਨਾਂ ਨੂੰ ਅਪਰਵਾਨ ਆ, ਉਹ ਇਸ ਚੀਜ਼ ਦੇ ਨਾਲ ਅਸਹਿਮਤ ਆ। ਤਾਂ ਤੀਜੀ ਚੀਜ਼ ਇਹ ਆ ਫਿਰ ਇਹਦਾ ਮਤਲਬ ਇਹ ਆ ਕਿ ਜਾਂ ਤੇ ਫਿਰ ਉਹਨਾਂ ਨੂੰ ਇਸ ਤਰ੍ਹਾਂ ਹੀ ਪਿੰਜਰਾ ਬੰਦ ਰੱਖੋ, ਜੇ ਨਹੀਂ ਤਾਂ ਬਾਹਰ ਆ ਕੇ ਭਾਈ ਉਹ ਤੁਹਾਡੇ ਤੋਂ ਹਿਸਾਬ ਕਿਤਾਬ ਮੰਗਣਗੇ।
ਤਾਂ ਉਹਨਾਂ ਨੂੰ ਸੰਤੁਸ਼ਟ ਕਿੱਦਾਂ ਕਰਨਾ, ਇਹਦੇ ਲਈ ਤੁਹਾਡੇ ਕੋਲ ਪਲਾਨ ਬੀ ਕੀ ਆ ਉਹ ਤੁਹਾਨੂੰ ਦੱਸਣਾ ਪਊਗਾ, ਫਿਰ ਇੰਪਲੀਮੈਂਟ ਕਰਨਾ ਪਊਗਾ। ਸੋ ਉੱਥੇ ਜਿਸ ਤਰ੍ਹਾਂ ਦੇ ਵਰਤਾਰੇ ਵਾਪਰਦੇ ਸਭ ਨੂੰ ਪਤਾ ਹੀ ਆ, ਪਰ ਜਿਹੜੀ ਆ 4000 ਬੰਦਿਆਂ ਦੀ ਨਵੇਂ ਕਾਨੂੰਨ ਦੇ ਮੁਤਾਬਕ ਗ੍ਰਿਫਤਾਰੀ ਵਾਲੀ ਹੈ, ਤੇ ਇਹ ਵਾਕਿਆ ਹੀ ਖਬਰ ਜਿਹੜੀ ਆ ਵੀ ਚਿੰਤਾਪੁਰ ਕਰਨ ਵਾਲੀ ਖਬਰ ਆ। ਜੀ ਜੀ। ਸੋ ਜਿਹੜੀਆਂ ਗੱਲਾਂ ਦਾ ਮਨਸ਼ਾ ਸੀ, ਲੋਕਾਂ ਨੂੰ ਅੰਦਾਜ਼ਾ ਸੀਗਾ, ਉਦੋਂ ਦੀਆਂ ਗੱਲਾਂ ਜਿਹੜੀਆਂ ਐਕਚੁਅਲ 'ਚ ਉੱਥੇ ਹੋ ਹੀ ਰਹੀਆਂ ਨੇ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਬੱਚਿਆਂ ਨੂੰ ਨਾਸਾ ਭੇਜਣ ਦੇ ਨਾਂ 'ਤੇ ਵੀ ਹੁਣ ਠੱਗੀ। ਨਾਸਾ ਦੇ ਨਾਂ ਤੇ ਚੰਗੀਆਂ ਨਾਸਾ ਭੰਨਣ ਡਏ ਆ ਪੈਸੇ ਵਾਲਿਆਂ ਦੀਆਂ। ਇਹ ਅੱਗੇ ਇੱਕ ਲੁਧਿਆਣੇ ਤੋਂ ਖਬਰ ਆਉਣ ਡਈ ਸੀਗੀ, ਹੁਣ ਅੱਜ ਬਠਿੰਡੇ ਤੋਂ ਆਉਣ ਡਈ ਆ ਕਿ ਇੱਥੇ ਵੀ ਪੇਰੈਂਟਸ ਜਿਹੜੇ ਪਿੱਟਦੇ ਪਏ ਆ ਕਿ ਸਾਥੋਂ 1 ਕਰੋੜ 28 ਲੱਖ ਰੁਪਇਆ ਇਕੱਠਾ ਕਰਕੇ ਸਕੂਲ ਪ੍ਰਬੰਧਨ ਨੇ ਲੈ ਲਿਆ, ਤੇ ਬਾਅਦ ਦੇ ਵਿੱਚ ਹੁਣ ਜੋ ਪ੍ਰਿੰਸੀਪਲ ਹੈ ਉਹ ਸਾਨੂੰ ਮਿਲਣ ਤੋਂ ਵੀ ਇਨਕਾਰੀ ਆ। ਪ੍ਰਿੰਸੀਪਲ ਕਹਿੰਦੀ ਆ ਕਿ ਦੇਖੋ ਜੀ, ਜੋ ਐਗਰੀਮੈਂਟ ਸੀਗਾ ਟੂਰ ਦਾ, ਉਹਦੇ ਮੁਤਾਬਕ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਰਕਮ ਜਿਹੜੀ ਆ ਉਹ ਵਾਪਸ ਕਰ ਦਿਆਂਗੇ। ਕਹਿੰਦੀ ਮਿਲੀ ਮੈਂ ਪੇਰੈਂਟਸ ਨੂੰ ਇਸ ਕਰਕੇ ਨਹੀਂ, ਉਸ ਸਮੇਂ ਮੈਂ ਪੜ੍ਹਾ ਰਹੀ ਸੀਗੀ। ਤਾਂ ਜਿਹਨਾਂ ਦਾ 1 ਕਰੋੜ 28 ਲੱਖ ਰੁਪਈਆ ਦਾ ਤੇ ਲੱਗ ਗਿਆ, ਉਹਨਾਂ ਨੂੰ ਪੜ੍ਹਾਈ ਨਾਲ ਕੀ ਲੱਗੇ। ਖੈਰ ਦੇਖੋ, ਵੈਸੇ ਤੇ ਨਾਸਾ ਦੇ ਵਿੱਚ ਹੁਣ ਇਹ ਤੇ ਨਹੀਂ ਕਹਿ ਸਕਦੇ ਆਪਾਂ ਕਿ ਜੋ ਗੋਹਾ ਸੁੱਟਣ ਵਾਲੀ ਮਿੰਦੋ ਹੋਏਗੀ ਜਾਂ ਵਿਚਾਰੀ ਵੱਟਾਂ ਤੋਂ ਘਾਹ ਖੋਤਣ ਵਾਲੀ ਸ਼ਿੰਦੋ ਹੋਏਗੀ, ਉਹਦੇ ਲੜਕੇ ਲੜਕੀਆਂ ਨਾਸਾ 'ਚ ਜਾਣਗੇ ਤੇ ਵਪਾਰੀਆਂ ਦੀ ਉੱਥੇ ਪੜ੍ਹਦੇ ਹੋਣਗੇ ਨਾ, ਜਿਨ੍ਹਾਂ ਨੇ ਐ ਤਤੇ ਘਾਹ 1 ਕਰੋੜ 28 ਲੱਖ ਰੁਪਈਆ ਚੁੰਦਾ ਫੜਾ ਦਿੱਤਾ। ਪਰ ਗੱਲ ਇਹ ਆ ਕਿ ਉਹਨਾਂ ਨੇ ਕਿਹੜਾ ਬੈਂਕ ਲੁੱਟੇ ਹੋਣਗੇ, ਅਸਲ ਦੇ ਵਿੱਚ ਉਹਨਾਂ ਨੇ ਵੀ ਕਮਾਏ ਹੋਣਗੇ। ਤਗੜਾ ਹੋਵੇ ਚਾਹੇ ਮਾੜਾ ਹੋਵੇ, ਕਮਾਈ ਤੇ ਹਰੇਕ ਹੀ ਕਰਦਾ ਆਪਣੇ ਬੱਚਿਆਂ ਵਾਸਤੇ। ਤਾਂ ਇਹ ਗਲਤ ਗੱਲ ਆ ਜਿਸ ਤਰ੍ਹਾਂ ਨਾਲ ਇਹ ਸਭ ਕੁਝ ਚੱਲਦਾ ਪਿਆ। ਇਹ ਨਵਾਂ ਹੀ ਫੰਡਾ ਲੱਭ ਲਿਆ ਕਿ ਬੱਚਿਆਂ ਨੂੰ ਅਸੀਂ ਨਾਸਾ ਲੈ ਕੇ ਜਾਂਦੇ। ਮਾਪਿਆਂ ਨੂੰ ਵੀ ਥੋੜਾ ਜਿਹਾ ਸੋਚਣਾ ਚਾਹੀਦਾ। ਉਹ ਜਿਵੇਂ ਮੁੰਡੇ ਨੇ ਇੱਕ ਨੇ ਗਾਣਾ ਨਹੀਂ ਸੀ ਗਾਇਆ, ਚੈਲੰਜ ਮੇਰਾ ਨਾਸਾ ਵਾਲਿਆਂ ਨੂੰ। ਇਹ ਤੇ ਏਦਾਂ ਕਹਿੰਦੇ ਚੈਲੰਜ ਸਾਡਾ ਨਾਸਾ ਵਾਲਿਆਂ ਨੂੰ, ਵੀਰੋ ਕੋਈ ਐਸਾ ਜਹਾਜ਼ ਬਣਾਓ, ਬੱਚੇ ਚੁੱਕ ਕੇ ਕਲਾਸਾਂ ਚੋਂ ਸਾਡੇ ਸਿੱਧੇ ਅਮਰੀਕਾ ਚ ਚਲਾਓ। ਤਾਂ ਏਦਾਂ ਨਹੀਂ ਹੈ, ਤੁਸੀਂ ਮਾੜਾ ਮੋਟਾ ਦੇਖੋ ਤੇ ਸਹੀ। ਅਖਬਾਰਾਂ ਪੜ੍ਹ ਕੇ ਜਦੋਂ ਤੁਹਾਨੂੰ ਇਹ ਪਤਾ ਲੱਗ ਜਾਂਦਾ ਕਿ ਫਲਾਣੇ ਸ਼ਹਿਰ ਦੇ ਵਿੱਚ ਵੀ ਇਸ ਤਰ੍ਹਾਂ ਹੋ ਗਿਆ, ਫਲਾਣੇ ਸ਼ਹਿਰ ਦੇ ਵਿੱਚ ਵੀ ਇਸ ਤਰ੍ਹਾਂ ਹੋ ਗਿਆ, ਤਾਂ ਤੁਸੀਂ ਘੱਟੋ ਘੱਟ ਜਦੋਂ ਇਸ ਤਰ੍ਹਾਂ ਦਾ ਫੈਸਲਾ ਲੈਂਦੇ ਹੋ ਉਦੋਂ ਪਹਿਲਾਂ ਪੁਖਤਾ ਤੌਰ ਤੇ ਉਹਨਾਂ ਤੋਂ ਜਾਣਕਾਰੀ ਤਾਂ ਲੈ ਲਓ। ਫਿਰ ਐਗਰੀਮੈਂਟ ਜਿਹੜਾ ਤੁਸੀਂ ਸਾਈਨ ਕਰ ਰਹੇ ਹੋ ਉਹਦੇ ਵਿੱਚ ਵੇਖੋ ਤੇ ਸਹੀ ਕਿ ਭਰਮ ਕਿਹੋ ਜਿਹਾ ਪਾਇਆ ਜਾ ਰਿਹਾ, ਭੰਬਲ ਭੂਸਾ ਕਿਹੋ ਜਿਹਾ ਖੜਾ ਕਰਿਆ ਜਾ ਰਿਹਾ, ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਪੈਸੇ ਆਪਾਂ ਤੁਹਾਨੂੰ ਹਾਲੇ ਐਗਰੀਮੈਂਟ ਦੇ ਮੁਤਾਬਕ ਮੋੜਾਂਗੇ। ਮੇਰੇ ਖਿਆਲ ਦੇ ਨਾਲ ਐਗਰੀਮੈਂਟ ਵੀ 12 ਵਰ੍ਹਿਆਂ ਵਾਲਾ ਹੀ ਲੱਗਦਾ, ਕਿਉਂਕਿ ਕਹਿੰਦੇ ਕਿ 8 ਮਹੀਨੇ ਪਹਿਲਾਂ ਤਾਂ ਸਾਥੋਂ ਲੈ ਲਏ ਸੀ ਪੈਸੇ ਇਹਨਾਂ ਨੇ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਕੈਪਟਨ ਨੇ ਹੁਣ ਅਕਾਲੀ ਦਲ ਨੂੰ ਪੁੱਛਿਆ ਵੀ ਹੁਣ ਅਨੰਦਪੁਰ ਸਾਹਿਬ ਦੇ ਮਤੇ ਦਾ ਕੀ ਬਣੂਗਾ। ਕੱਲ ਕੈਪਟਨ ਤੇ ਸੁਖਬੀਰ ਬਾਦਲ ਵੀ ਟਵਿੱਟਰ ਦੇ ਉੱਤੇ ਹੋ ਰਹੇ ਸੀ ਮਹਿਣੋ ਮਹਿਣੀ। ਟਵਿੱਟਰ ਤੇ ਮਹਿਣੋ ਮਹਿਣੀ ਹੋਈ ਜਾਣ, ਉੱਥੇ ਜਾਣ ਲੋਕਾਂ ਦੇ ਵਿੱਚ, ਉੱਥੇ ਕੰਮੋ ਕੰਮੀ ਹੋਣ ਖਾ ਦੋਵੇਂ ਲੱਗਣ। ਇੱਕ ਵਿਰੋਧੀ ਧਿਰ ਦਾ ਆਗੂ ਆ, 10 ਸਾਲ ਰਾਜ ਕਰਕੇ ਗਿਆ ਵਾ, ਇੱਕ ਮੌਜੂਦਾ ਮੁੱਖ ਮੰਤਰੀ ਹੈ। ਜਦੋਂ ਜਿਹਦੀ ਕੰਮ ਕਰਨ ਕਾ ਅਕਾਲੀ ਦਲ ਦੇ ਸ਼ਾਇਦ ਵਰਕਰ ਤੇ ਲੱਗੇ ਆ ਤੇ ਲਾਉਣ, ਆਪਣੇ ਵਰਕਰਾਂ ਨੂੰ ਲਾਉਣ। ਜੇ ਰੈਲੀਆਂ 'ਚ ਇਹ ਟਰਾਲੀਆਂ ਭਰ ਕੇ ਆ ਸਕਦੇ ਇਹਨਾਂ ਦੇ ਆਕੇ, ਤੇ ਜਾ ਕੇ ਉੱਥੇ SYL ਦੇ ਵਿੱਚ ਕਿਰਾਇਆ ਸੁੱਟ ਸਕਦੇ ਆ, ਤੇ ਜਾ ਕੇ ਉੱਥੇ ਫਿਰ ਰੋਟੀ ਪਾਣੀ ਵੀ ਖਵਾ ਸਕਦੇ ਲੋਕਾਂ ਨੂੰ। ਜਾਣ ਕੱਲਣ। ਜੇ ਰੈਲੀਆਂ ਦੇ ਵਿੱਚ ਇਹ ਡਿਊਟੀਆਂ ਦਿੰਦੇ ਆ ਕਿ ਸਰਕਲ ਜਥੇਦਾਰ ਇੰਨੇ ਟਰੱਕ ਭਰ ਕੇ ਲਿਆਊਗਾ, ਫਲਾਣਾ ਬੰਦਾ ਇੰਨੀਆਂ ਬੱਸਾਂ ਭਰ ਕੇ ਲਿਆਊਗਾ, ਤੇ ਹੁਣ ਕੀ ਹੋ ਜਾਂਦਾ, ਜਾਣ ਦੋਨੇ ਜਾਣ। ਐਵੇਂ ਟਵੀਟੀ ਹੋਈ ਜਾਣਾ। ਇਹ ਜਾਪਾਂ ਦਾ ਭੇੜ ਹੈ, ਇਹਦੇ ਵਿੱਚੋਂ ਕੀ ਨਿਕਲਿਆ ਅੱਜ ਤੱਕ। ਭਿੜੀ ਜਾਂਦੇ ਆ। ਬਾਕੀ ਅਨੰਦਪੁਰ ਸਾਹਿਬ ਦੇ ਮਤੇ ਦੀ ਜਿਹੜੀ ਇਹਨਾਂ ਨੇ ਕਹਾਣੀ ਪਾਈ ਆ, ਉਹਦਾ ਹੁਣ ਕੀ ਬਣਨਾ? ਉਹੀ ਬਣਨਾ ਜੋ ਖਾਲਿਸਤਾਨ ਦੇ ਸਟੈਂਡ ਵਾਲਾ ਕੈਪਟਨ ਅਮਰਿੰਦਰ ਸਿੰਘ ਦਾ ਬਣ ਗਿਆ, ਜੋ ਨਸ਼ੇ ਦੇ ਮੁੱਦੇ ਤੇ ਸਹੁੰ ਚੁੱਕੀ ਦਾ ਬਣ ਗਿਆ, ਉਹੀ ਕੁਛ ਇਹਨਾਂ ਦਾ ਬਣਨਾ। ਬਾਕੀ ਅਨੰਦਪੁਰ ਸਾਹਿਬ ਦਾ ਮਤਾ ਤੇ ਕਦੋਂ ਦਾ ਅਕਾਲੀ ਦਲ ਨੇ ਵਿਸਾਰ ਦਿੱਤਾ, ਤੇ ਐਵੇਂ ਹੁਣ ਚੁਚਰੀਆਂ ਛੇੜਨ ਵਾਲੀ ਗੱਲ ਆ। ਇਹ ਤੇ ਜਦੋਂ ਅਕਾਲੀ ਦਲ ਤੋਂ ਇੱਕ ਆਮ ਪਾਰਟੀ ਦੇ ਵਿੱਚ ਪਰਿਵਰਤਿਤ ਹੀ ਹੋ ਗਿਆ, ਤੇ ਫਿਰ ਇਹਨਾਂ ਚੀਜ਼ਾਂ ਦਾ ਕੀ ਮੁੱਲ ਰਹਿ ਜਾਂਦਾ। ਸੋ ਕੈਪਟਨ ਅਮਰਿੰਦਰ ਸਿੰਘ ਇਸ ਤਰ੍ਹਾਂ ਦੇ ਸਵਾਲ ਕਰੀ ਜਾਂਦੇ, ਉਹ ਅੱਗੋਂ ਹੋਰ ਕਿਸੇ ਕਿਸਮ ਦੇ ਸਵਾਲ ਕਰ ਦੇਣਗੇ। ਇਹਨਾਂ ਚੋਂ ਨਿਕਲਣਾ ਕੱਖ ਨਹੀਂ। ਕੈਪਟਨ ਅਮਰਿੰਦਰ ਸਿੰਘ ਵੀ ਤੇ ਵੇਖ ਲਏ ਨਾ ਕਿ ਉਹਨਾਂ ਦੇ ਐਲਾਨਨਾਮੇ ਦੀਆਂ ਸਹੁੰਆਂ ਉਹ ਕੀ ਸੀਗੀਆਂ ਜਦੋਂ ਖਾਲਿਸਤਾਨ ਦੇ ਮੁੱਦੇ ਤੇ ਖੜ ਕੇ ਅਰਦਾਸਾਂ ਕਰਿਆ ਕਰਦੇ ਸੀਗੇ। ਖੈਰ ਇਹਨਾਂ ਦੇ ਸਟੈਂਡਾਂ ਦੀਆਂ ਜਿਹੜੀਆਂ ਨੇ ਉਹ ਕਹਾਣੀਆਂ ਵੱਖੋ ਵੱਖਰੀਆਂ। ਨਾ ਉਹ ਸਟੈਂਡ ਤੇ ਖਲੋਤੇ, ਨਾ ਇਹ ਸਟੈਂਡ ਤੇ ਖਲੋਤੇ ਆ। ਇਹਨਾਂ ਦੇ ਸਾਈਕਲ ਜਿਹੜੇ ਉਹ ਬਿਨਾਂ ਸਟੈਂਡ ਤੋਂ ਕੰਧਾਂ ਦੇ ਨਾਲ ਖਲੋਤੇ ਆ, ਕਿ ਸਰਕੇ ਕਈ ਵਾਰ ਥੱਲੇ ਡਿੱਗ ਪੈਂਦੇ, ਕਈ ਵਾਰ ਚੁੱਕ ਕੇ ਫਿਰ ਕੰਧ ਨਾਲ ਲੱਗ ਜਾਂਦੇ ਆ। ਤਾਂ ਸਟੈਂਡ ਦੋਨਾਂ ਦੇ ਇੱਕੋ ਜਿਹੇ ਆ। ਲੰਡੇ ਸਟੈਂਡ ਵਾਲੇ ਸਾਈਕਲ ਹੀ ਲਈ ਫਿਰਦੇ ਆ।
ਜੀ ਮਿੰਟੂ ਜੀ, ਉੱਦਾਂ ਜੀ ਇਹਨਾਂ ਦੀਆਂ ਗੱਲਾਂ 'ਚ ਇੱਕ ਚੀਜ਼ ਜਿਹੜੀ ਨਿਕਲ ਕੇ ਆਉਂਦੀ ਆ ਵੀ ਤੀਜੀ ਧਿਰ ਜਿਹੜੀ ਉਹ ਖਤਮ ਆ, ਇੱਕ ਦੂਜੇ ਨੂੰ ਜਦੋਂ ਉਹ ਸਿਰਫ ਆਮੋ ਸਾਹਮਣੇ ਹੋ ਕੇ ਗੱਲ ਕਰਦੇ ਆ ਤਾਂ ਤੀਜੀ ਧਿਰ ਦੀ ਜਦੋਂ ਗੱਲ ਨਹੀਂ ਹੁੰਦੀ ਤਾਂ ਲੋਕਾਂ ਦੇ ਮਨਾਂ 'ਚ ਉਹ ਨਹੀਂ, ਵੀ ਉਹ ਤੀਜੀ ਧਿਰ ਬਠਿੰਡੇ ਦੇ ਵਿੱਚ ਰੁੱਝੀ ਹੋਈ ਆ ਨਾ, ਉਹਨਾਂ ਨੇ ਵਕੀਲ ਆਪਦੇ ਨੂੰ ਇਨਸਾਫ ਦਿਵਾਉਣਾ, ਉਹ ਉੱਥੇ ਬੈਠੇ ਆ। ਸਹੀ ਗੱਲ, ਉਹਦੀ ਵੀ ਵੀਡੀਓ ਬਹੁਤ ਜਿਹੜੀ ਵਾਇਰਲ ਹੋ ਰਹੀ ਹੈ, ਜਿਹੜਾ ਟ੍ਰੈਫਿਕ ਪੁਲਿਸ ਵਾਲੇ ਨੇ ਉਹਨੂੰ ਰੋਕਿਆ ਹੋਇਆ ਸੀਗਾ ਗਲਤ ਵਾਲੇ ਪਾਸਿਓਂ ਜਾਣ ਦੇ ਲਈ। ਅਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਉਹ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ